ਸਮੁੰਦਰਾਂ ਤੋਂ ਪਾਰ ਜਿਸਦੀ ਗੂੰਜੇ ਆਵਾਜ਼, ਮਹਿਫਲਾਂ ਸਜਾਵੇ ਜਿਸਦੀ ਮਿੱਠੀ ਆਵਾਜ਼, ਮਾਂ ਬੋਲੀ ਨੂੰ ਬਚਾਵੇ ਉਹ ਸੁਨਹਿਰੀ ਆਵਾਜ਼, ਜੋੜੇ ਸਭ ਨੂੰ ਵਿਰਸੇ ਨਾਲ ਉਹ ਆਵਾਜ਼ ਜੋ ਸਭ ਦੇ ਮਨ ਨੂੰ ਭਾਵੇ, ਉਹ ਆਵਾਜ਼ ਸਿਰਫ ਪੰਜਾਬੀ ਰੇਡੀਓ USA ਤੋਂ ਆਵੇ। ਮੈਨੂੰ ਤੇਰੇ ਜਿਹਾ ਸੋਹਣਾ ਕੋਈ ਲੱਭਦਾ ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇਸ ਟਾਈਮ ਮੇਰੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਬਚਿੱਤਰ ਸਿੰਘ ਚਾਹਲ ਫਰੈਜ਼ਨੋ ਤੋਂ, ਮਹਿੰਦਰ ਸਿੰਘ ਮਨਜੀਤ ਕੌਰ ਤੱਖਰ ਮੋਡੈਸਟੋ ਤੋਂ, ਜਸਪਾਲ ਸਿੰਘ ਸੈਕਰਾਮੈਂਟੋ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਪ੍ਰਿੰਸੀਪਲ ਅਵਤਾਰ ਸਿੰਘ ਪੰਨੂ ਬੇਕਰਸਫੀਲਡ ਤੋਂ, ਸਟੋਨ ਕ੍ਰੀਕ ਪਾਰਕ ਵਾਲੇ ਸਾਰੇ ਹੀ ਸੀਨੀਅਰਜ਼ ਬੇਕਰਸਫੀਲਡ ਤੋਂ, ਜਗਤਾਰ ਸਿੰਘ ਅਨੰਦਪੁਰੀ ਯੂਨੀਅਨ ਸਿਟੀ ਤੋਂ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, 에ਅਰ ਬ੍ਰੇਕਾਂ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। 2 ਲੋਕੇਸ਼ਨਸ ਹਨ ਇਹਨਾਂ ਦੀਆਂ, ਸੈਂਟਾਨੈਲਾ ਵਿੱਚ ਅਤੇ ਮਡੇਰਾ ਦੇ ਵਿੱਚ। ਹੋਰ ਜਾਣਕਾਰੀ ਲਈ ਇਹਨਾਂ ਨੂੰ ਕਾਲ ਕਰੋ ਨਿਮਾ ਸਹੋਤਾ ਹੁਣਾਂ ਨੂੰ 209-277-1013 2092771013 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਕਰਦੇ ਹਾਂ ਜੀ ਸ਼ੁਰੂ। ਸੁਪਰੀਮ ਕੋਰਟ ਨੇ ਕਿਹਾ ਨਹੀਂ ਲਾਵਾਂਗੇ SC ST ਐਕਟ ਬਾਰੇ ਆਪਣੇ ਫੈਸਲੇ ਦੇ ਉੱਤੇ ਰੋਕ। ਦੇਖੋ, ਕੱਲ ਜਦੋਂ ਇਹ ਬੰਦ ਹੋਇਆ ਸੀਗਾ ਤਾਂ ਸਾਰਾ ਕੁਝ ਜਦੋਂ ਖਿਲਰ ਗਿਆ, ਖਲਾਰਾ ਪੈ ਗਿਆ, ਉਸ ਤੋਂ ਬਾਅਦ ਨਰਿੰਦਰ ਮੋਦੀ ਦੀ ਸਰਕਾਰ ਜਿਹੜੀ ਸੀਗੀ ਉਹਨੇ ਐਲਾਨ ਕਰ ਦਿੱਤਾ ਕਿ ਅਸੀਂ ਰਿਵੀਜ਼ਨ ਪਟੀਸ਼ਨ ਪਾਉਣ ਜਾ ਰਹੇ ਹਾਂ। ਇਹਨਾਂ ਨੇ ਬਾਅਦ ਉਹ ਪਟੀਸ਼ਨ ਫਾਈਲ ਕਰ ਦਿੱਤੀ ਸੀਗੀ। ਉਹਦੇ ਤੇ ਇਹਨਾਂ ਨੇ ਮੰਗ ਕੀਤੀ ਸੀਗੀ ਕਿ ਯਕਦਮ ਫੌਰੀ ਤੌਰ ਤੇ ਸੁਣਵਾਈ ਸ਼ੁਰੂ ਕਰ ਦਿਓ। ਉਹਨਾਂ ਨੇ ਸੁਣਵਾਈ ਜਿਹੜੀ ਆ ਉਹ ਵੈਸੇ ਤੇ ਰੱਦ ਨਹੀਂ ਕੀਤੀ, ਪਰ ਜਿਹੜੀ ਗੱਲ ਇਹ ਚਾਹੁੰਦੇ ਸਨ, ਜਿੱਦਾਂ ਇਹਨਾਂ ਨੇ ਜਾ ਕੇ ਦਲੀਲ ਦਿੱਤੀ ਕਿ ਦੇਖੋ ਦੇਸ਼ ਦੇ ਵਿੱਚ ਐਮਰਜੈਂਸੀ ਵਰਗੇ ਹਾਲਾਤ ਆ, ਸੋ ਕਿਰਪਾ ਕਰਕੇ ਤੁਸੀਂ ਆਪਣੇ ਪਹਿਲੇ ਫੈਸਲੇ ਤੇ ਰੋਕ ਲਾ ਦਿਓ, ਸਟੇ ਕਰ ਦਿਓ। ਤਾਂ ਕੋਰਟ ਨੇ ਆਖਿਆ ਕਿ ਦੇਖੋ ਬਾਹਰ ਕੀ ਹੁੰਦਾ ਸਾਨੂੰ ਨਹੀਂ ਉਹਦੇ ਨਾਲ ਮਤਲਬ, ਉਹ ਤੁਸੀਂ ਨਜਿੱਠਣਾ। ਕੋਰਟ ਦੇ ਬਾਹਰ ਕੀ ਹੁੰਦਾ, ਕੋਰਟ ਨੂੰ ਉਹਦੇ ਨਾਲ ਕੋਈ ਸਰੋਕਾਰ ਨਹੀਂ ਹੈ। ਕੋਰਟ ਦਾ ਕੰਮ ਆ ਕਾਨੂੰਨ ਦਾ ਅੰਕਲਨ ਕਰਨਾ, ਔਰ ਅਸੀਂ SC ST ਐਕਟ ਨੂੰ ਕੋਈ ਕਮਜ਼ੋਰ ਨਹੀਂ ਕੀਤਾ, ਬਲਕਿ ਜਿਹੜੇ ਨਿਰਦੋਸ਼ ਜਿਨ੍ਹਾਂ ਦੇ ਵਿੱਚ ਸੜਦੇ ਪਏ ਆ, ਅਸੀਂ ਉਹਨਾਂ ਦੀ ਬਾਬਤ ਸਿਰਫ ਤੇ ਸਿਰਫ ਇਹੋ ਫੈਸਲਾ ਕੀਤਾ ਕਿ ਜ਼ਮਾਨਤ ਹੋਵੇ, ਅਗਾਊ ਜ਼ਮਾਨਤ ਹੋਵੇ ਔਰ ਪਿਛਲੀ ਅਦਾਲਤ ਚੋਂ ਜ਼ਮਾਨਤ ਹੋਵੇ। ਸੋ ਇਹਦੇ ਚ ਅਸੀਂ ਕਿਤੇ ਨਹੀਂ ਕਿਹਾ ਕਿ ਭਾਈ ਜਿਹੜੇ ਪੀੜਤ ਆ ਉਹਨਾਂ ਨੂੰ ਮੁਆਵਜ਼ਾ ਨਹੀਂ ਮਿਲੇਗਾ ਜਾਂ ਉਹਨਾਂ ਦੇ ਅਧਿਕਾਰਾਂ ਦੀ, ਹੱਕਾਂ ਦੀ ਕਿਤੇ ਨਾ ਕਿਤੇ ਜਿਹੜੀ ਅਣਦੇਖੀ ਹੈ ਉਹ ਇਸ ਫੈਸਲੇ ਨਾਲ ਬਾਹਰ ਆਉਂਦੀ ਆ। ਦੂਜੀ ਚੀਜ਼ ਉਹਨਾਂ ਨੇ ਕਹੀ ਹੈ ਕਿ ਜੋ ਲੋਕ ਅੰਦੋਲਨ ਕਰਦੇ ਪਏ ਆ, ਜੋ ਲੋਕ ਪ੍ਰੋਟੈਸਟ ਕਰਦੇ ਪਏ, ਪ੍ਰਦਰਸ਼ਨ ਕਰਦੇ ਪਏ, ਸ਼ਾਇਦ ਉਹਨਾਂ ਨੇ ਕੋਰਟ ਦਾ ਫੈਸਲਾ ਚੰਗੀ ਤਰ੍ਹਾਂ ਪੜ੍ਹਿਆ ਹੀ। ਹੁਣ ਇਹ ਗੱਲ ਵੈਸੇ ਵੱਖਰੀ ਆ ਕਿ ਪੜ੍ਹਿਆ ਨਹੀਂ ਜਾਂ ਪੜ੍ਹਾਇਆ ਨਹੀਂ ਗਿਆ, ਕਿਉਂਕਿ ਦੇਖੋ ਸਾਡੀ ਇੱਥੋਂ ਦੀ ਜਿਹੜੀ ਮੀਡੀਆ, ਖਾਸ ਤੌਰ ਤੇ ਜੋ ਅਸੀਂ ਇੱਥੋਂ ਦੀ ਪ੍ਰੈਸ ਦੇਖਦੇ ਹਾਂ, ਔਰ ਜਿਹੜੇ ਰਾਜਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਰਾਜ ਕਰਦੀ ਆ, ਉਹਨਾਂ ਰਾਜਾਂ ਦੇ ਵਿੱਚ ਜਿਹੜੀਆਂ ਵੱਡੀਆਂ ਅਖਬਾਰਾਂ ਨਿਕਲਦੀਆਂ ਨੇ, ਤੁਸੀਂ ਦੇਖੋਗੇ ਕਿ ਉਹਨਾਂ ਨੇ ਬਹੁਤੀ ਸ਼ਿੱਦਤ ਦੇ ਨਾਲ ਇਸ ਮਸਲੇ ਤੇ ਰਿਪੋਰਟਿੰਗ ਕੀਤੀ। ਤਾਂ ਜੇ ਅੰਦਰੋਂ ਅੰਦਰੀ ਸੁਲਗ ਦੇ ਜਜ਼ਬਾਤ, ਸੁਲਗ ਦੇ ਵਿਰੋਧ ਨੂੰ ਪਹਿਲਾਂ ਪ੍ਰੈਸ ਕਨਵੇ ਕਰ ਦਿੰਦੀ ਤਾਂ ਮੇਰੇ ਖਿਆਲ ਦੇ ਨਾਲ ਸ਼ਾਇਦ ਇਹ ਨੌਬਤ ਨਾ ਆਉਂਦੀ। ਤਾਂ ਮੀਡੀਆ ਨੇ ਵੀ ਕਿਤੇ ਨਾ ਕਿਤੇ ਇੱਕ ਨਕਾਰਾਤਮਕ ਭੂਮਿਕਾ ਨਿਭਾਈ ਹੈ, ਖਾਸ ਤੌਰ ਤੇ ਉਸ ਇਲਾਕੇ 'ਚ ਜਿੱਥੇ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ। ਸੋ ਇਹ ਵੀ ਇੱਕ ਮੇਰੀ ਨਜ਼ਰ ਦੇ ਵਿੱਚ ਕਮੀ ਰਹੀ ਆ। ਸੋ ਹੁਣ ਇਹ ਫੈਸਲਾ ਜਿਹੜਾ ਉਹ ਕੋਰਟ ਨੇ ਕਰ ਦਿੱਤਾ ਕਿ ਭਾਈ ਇਹ ਰੋਕ ਨਹੀਂ ਲੱਗੇਗੀ ਫੈਸਲੇ ਤੇ, ਫੈਸਲਾ ਅਮਲ ਦੇ ਵਿੱਚ ਹੀ ਰਹੂਗਾ। ਉਸ ਤਰ੍ਹਾਂ 10 ਦਿਨਾਂ ਦਾ ਇਹਨਾਂ ਨੇ ਵਕਫਾ ਦੇ ਦਿੱਤਾ ਸੁਪਰੀਮ ਕੋਰਟ ਵਾਲਿਆਂ ਨੇ ਕਿ 10 ਦਿਨਾਂ ਦੇ ਅੰਦਰ ਅੰਦਰ ਜੋ ਵੀ ਪਾਰਟੀਆਂ ਨੇ ਉਹ ਆਪਣਾ ਪੱਖ ਰੱਖ ਸਕਦੀਆਂ, ਆਪਣੀ ਗੱਲ ਰੱਖ ਸਕਦੀਆਂ, ਆਪਣੀ ਸਫਾਈ ਰੱਖ ਸਕਦੀਆਂ, ਆਪਣੀਆਂ ਤਰਕ ਦਲੀਲਾਂ ਪੇਸ਼ ਕਰ ਸਕਦੀਆਂ। ਪਰ ਜਿਹੜਾ ਤੁਸੀਂ ਕਹਿੰਦੇ ਹੋ ਨਾ ਕਿ
फैसले ते रोक ला दो, ये तुहाडी गल जिहड़ी आ वो ना मंजूर कीती जांदी। फैसले ते कोई रोक नहीं लगूगी, फैसला जिहड़ा वो जिउंदा त्यों रहूगा। हाँ, ये जरूर आ कि तुहानूं 10 दिनां नूं फिर मौका दिता जांदा, तुसीं आके अपनी गल रखो, फिर गांह दी गांह विखरी जाऊगी। तो कुल मिला के हुण राजनीति होएगी और ये सोचना विचारना पऊगा कि इस राजनीति दे विच मन लो जे कल नूं सुप्रीम कोर्ट अपने फैसले ते फिर कायम रहिंदी है, ये फैसला फिर उही आ जांदा, सुप्रीम कोर्ट अपना फैसला नहीं बदलूगा, तो फिर उस माहौल दे विच की बनूगा? क्योंकि देखो ना, देश दे विच 17% दलित वोट आ, 150 तो वध लोक सभा सीटां ते इन्हां दा प्रभाव आ। इस समय भी देखिए जे सरकार दे विच ते 80 मैंबर पार्लीमेंट दलित भाईचारे तो आ। सो एडा वड्डा वोट बैंक है और सारियां पार्टियां किते ना किते उस वोट बैंक की खुशामद करदियां नजर आउंदियां। भारतीय जनता पार्टी भी ना रही है, हालांकि जदों दलितां दे अधिकारां दी हक्कां दी गल आउंदी है, बरोबरता दी गल आउंदी है, तां उदों अमली तौर ते कुछ नहीं करते, पर इस समय सारे रोटियां सेकदे पए। सो जिथे 17% वोट होवे दलितां दी, तां उत्थे जे मान लो फैसला उलट आउंदा तां की कुछ होऊगा, ये सोच के डर लगदा। क्योंकि असीं जिद्दां दा ट्रेलर देखिया, वो फिल्म जे देखांगे तां बहुत भयानक हो सकदी। क्योंकि सरकार मैनूं भी लगदी कि इस मामले दे विच अगाऊ कोई प्रबंध करूगी। सरकार ने इन्हां नूं खुश करन लई कि देखो असीं रिवीजन पटीशन पा दित्ती, आ कर दिता, वो कर दिता, पर जो करन वालियां चीज़ां ने तैयारी हुण तो रखनी चाहिए है कि जे मान लो सुप्रीम कोर्ट तो फिर फैसला SC ST एक्ट दे उलट आ जांदा तां फिर उस सूरत विच इन्हां हालातां नाल नजिठना कितना तैयारी होनी चाहिए है। और दूसरी चीज़ संकेत दे विच मैं तुहानूं दस देवां कि SC ST एक्ट है कि 1999 च ਇਹਨੂੰ ਲਿਆਂਦਾ ਗਿਆ ਸੀਗਾ, ਸੰਸਦ 'ਚ ਪੇਸ਼ ਕੀਤਾ ਗਿਆ ਸੀਗਾ, 90 'ਚ ਇੰਪਲੀਮੈਂਟ ਹੋਇਆ, ਕਸ਼ਮੀਰ ਨੂੰ ਛੱਡ ਕੇ ਪੂਰੇ ਦੇਸ਼ 'ਚ ਲਾਗੂ ਹੋਇਆ। ਅਸਲ ਦੇ ਵਿੱਚ ਕਹਾਣੀ ਕੀ ਆ ਕਿ ਇਹ ਉਸੇ ਬੰਦੇ ਤੇ ਲਾਗੂ ਹੁੰਦਾ ਜਿਹੜਾ ਬੰਦਾ ਜਨਰਲ ਕੈਟਾਗਰੀ ਨਾਲ ਬਿਲੋਂਗ ਕਰਦਾ। SC ST ਨਾਲ ਜੋ ਵੀ ਤਾਲੁਕ ਰੱਖਦਾ ਉਹਦੇ ਤੇ ਇਹ ਐਕਟ ਲਾਗੂ ਨਹੀਂ ਹੁੰਦਾ। ਉਦਾਹਰਨ ਦੇ ਤੌਰ ਤੇ ਜੇ ਤੁਸੀਂ ਕਿਸੇ ਦਲਿਤ ਨਾਲ ਕੁੱਟਮਾਰ ਕਰਦੇ ਹੋ, ਉਹਦਾ ਕੋਈ ਅੰਗ ਪਾਰ ਤੋੜਦੇ ਹੋ, 23 24 25 ਧਾਰਾ ਉਹ ਜੋ ਵੀ ਲੱਗਦੀ ਉਹ ਤੇ ਤੁਹਾਡੇ ਤੇ ਲੱਗਣੀ ਹੈ। ਨਾਲ ਇੱਕ SC ST ਐਕਟ ਉਹ ਤੁਹਾਡੇ ਤੇ ਐਕਸਟਰਾ ਲੱਗਣਾ, ਜਿਹਦੇ 'ਚ 6 ਮਹੀਨੇ ਤੋਂ ਲੈ ਕੇ ਉਮਰ ਕੈਦ ਤੱਕ ਦੀ ਸਜ਼ਾ ਦੀ ਵਿਵਸਥਾ ਹੈ। 75,000 ਤੋਂ ਲੈ ਕੇ 8.5 ਲੱਖ ਰੁਪਏ ਤੱਕ ਦੀ ਵਿਵਸਥਾ। ਛੋਟੀ ਹੇਠਲੀ ਅਦਾਲਤ ਜ਼ਮਾਨਤ ਨਹੀਂ ਦੇ ਸਕਦੀ, 60 ਦਿਨਾਂ ਦੇ ਅੰਦਰ ਅੰਦਰ ਚਾਰਜਸ਼ੀਟ ਫਾਈਲ ਹੋ ਜਾਣੀ ਹੈ। ਹਾਈ ਕੋਰਟ ਹੀ ਸਿਰਫ ਤੇ ਸਿਰਫ ਜ਼ਮਾਨਤ ਦੇ ਸਕਦੀ ਹੈ। ਸਰਕਾਰੀ ਮੁਲਾਜ਼ਮ ਹੈ ਜੇ ਕੋਈ ਉਹ ST ਚਪੇਟ 'ਚ ਆ ਗਿਆ, 6 ਮਹੀਨੇ ਤੋਂ ਲੈ ਕੇ 1 ਸਾਲ ਤੱਕ ਦੀ ਸਜ਼ਾ ਉਹਨੂੰ ਵੀ ਐਕਸਟਰਾ SC ST ਐਕਟ ਦੇ ਤਹਿਤ। ਸੋ ਇਹਨਾਂ ਨੇ ਕੀ ਕੀਤਾ, ਸੋਧ ਕੀ ਕੀਤੀ ਹੈ ਇਸ ST ਐਕਟ ਦੇ ਵਿੱਚ, ਉਹ ਇਹੋ ਹੀ ਆ ਕਿ ਇੱਕ ਤੇ ਇਹਨਾਂ ਨੇ ਕਹਿ ਦਿੱਤਾ ਕਿ ਐਂਟੀਸਿਪੇਟਰੀ ਬੇਲ ਜਿਹੜੀ ਆ ਉਹ ਮਨਜ਼ੂਰ ਹੋਏਗੀ, ਜਿਹੜੀ ਕਿ ਅੱਗੇ ਨਹੀਂ ਸੀ ਹੁੰਦੀ। ਦੂਸਰਾ ਇਹ ਹੈ ਕਿ ਸਰਕਾਰੀ ਮੁਲਾਜ਼ਮ ਹੈ ਜੇ ਕੋਈ ਉਹਦੇ ਖਿਲਾਫ ਮੁਕੱਦਮਾ ਦਰਜ ਕਰਾਉਂਦਾ ਤਾਂ ਉਸ ਸੂਰਤ ਦੇ ਵਿੱਚ ਪਹਿਲਾਂ ਵਿਭਾਗੀ ਅਪਰੂਵਲ ਜ਼ਰੂਰੀ ਹੋਏਗੀ। ਜੇ ਸਿਵੀਲੀਅਨ ਦੇ ਖਿਲਾਫ ਕਿਸੇ ਨੇ ਕਰਵਾਉਣਾ ਤਾਂ ਜ਼ਿਲ੍ਹੇ ਦਾ SSP ਹੈ ਜਿਹੜਾ ਉਹ ਪਹਿਲਾਂ ਅਪਰੂਵਲ ਦੇਵੇਗਾ, ਫਿਰ ਮਾਮਲਾ ਦਰਜ ਹੋਏਗਾ। ਸੋ ਇਹ ਸੁਪਰੀਮ ਕੋਰਟ ਦਾ ਲੌਜਿਕ ਆ ਕਿ ਬੇਦੋਸ਼ੀਆਂ ਨੂੰ ਇਸ ਕੇਸ ਤੋਂ ਬਚਾਉਣ ਲਈ, ਜਿਹੜੇ ਨਜਾਇਜ਼ ਕੇਸਾਂ ਦੇ ਵਿੱਚ ਫਸ ਜਾਂਦੇ ਆ, ਉਹ ਇਸ ਕੇਸ ਤੋਂ ਬਚਾਉਣ ਲਈ ਬੇਦੋਸ਼ੀਆਂ ਨੂੰ ਇਹ ਸਾਰੀ ਕਵਾਇਦ ਰੰਭੀ ਗਈ ਹੈ। ਪਰ ਦੂਸਰੇ ਪਾਸੇ ਜਿਹੜੇ ਦਲਿਤ ਆ ਉਹ ਇਸ ਚੀਜ਼ ਨੂੰ ਥੋੜਾ ਜਿਹਾ ਦੂਸਰੇ ਢੰਗ ਤੋਂ ਲੈਂਦੇ। ਉਹ ਕਹਿੰਦੇ ਆ ਕਿ ਸਾਨੂੰ ਜਿਹੜੇ ਥੋੜੇ ਬਹੁਤ ਹੱਕ ਅਧਿਕਾਰ ਪ੍ਰਾਪਤ ਆ ਉਹਨਾਂ ਨੂੰ ਵੀ ਹੌਲੀ ਹੌਲੀ ਖਤਮ ਕੀਤਾ ਜਾ ਰਿਹਾ ਤਾਂ ਕਿ ਇਹਨਾਂ ਨੂੰ ਹੋਰ ਲਤਾੜਿਆ ਜਾਵੇ, ਤਾਂ ਕਿ ਇਹਨਾਂ ਨੂੰ ਹੋਰ ਪਛਾੜਿਆ ਜਾਵੇ। ਸੋ ਇੱਥੋਂ ਹੀ ਕਹਾਣੀ ਸ਼ੁਰੂ ਹੁੰਦੀ ਹੈ। ਵੈਸੇ ਸਮਾਂ ਥੋੜਾ ਹੈ ਪਰ ਮੈਂ ਤੁਹਾਨੂੰ ਕਾਹਲੀ ਚ ਦੱਸ ਦੇਵਾਂ ਇਹ ਕਹਾਣੀ ਕਿੱਥੋਂ ਸ਼ੁਰੂ ਹੋਈ ਸੀ। ਇਹ ਕਹਾਣੀ ਅਸਲ ਦੇ ਵਿੱਚ ਮਹਾਰਾਸ਼ਟਰ ਦੇ ਸਿੱਖਿਆ ਵਿਭਾਗ ਤੋਂ ਸ਼ੁਰੂ ਹੋਈ ਸੀ। ਉੱਥੇ ਇੱਕ ਸਟੋਰ ਕੀਪਰ ਨੇ ਦੋਸ਼ ਲਾਇਆ ਸੀਗਾ ਕਿ ਜਿਹੜੀ ਗੁਪਤ ਰਿਪੋਰਟ ਹੁੰਦੀ ਹੈ ਵਿਭਾਗਾਂ ਦੀ, ਉਹਦੇ 'ਚ ਜਾਤੀ ਸੂਚਕ ਟਿੱਪਣੀ ਕੀਤੀ ਹੈ ਤੇ ਜਿਹੜਾ ਡਾਇਰੈਕਟਰ ਆ ਉਹਨੇ ਉਹ ਟਿੱਪਣੀ ਦਬਾ ਲਈ। ਮੈਂ ਉਹਨਾਂ ਦੀ ਸ਼ਿਕਾਇਤ ਕੀਤੀ, ਮੇਰੀ ਸ਼ਿਕਾਇਤ ਦਬਾ ਲਈ ਆ। ਤਾਂ ਪੁਲਿਸ ਨੇ ਫਿਰ ਕੀ ਕੀਤਾ, ਉਹ ਜਿਹੜਾ ਡਾਇਰੈਕਟਰ ਸੀ ਉਹਨੂੰ ਵੀ ਵਿੱਚ ਚੇਪਤਾ ਕੇਸ 'ਚ। ਡਾਇਰੈਕਟਰ ਹਾਈ ਕੋਰਟ ਪਹੁੰਚ ਗਿਆ, ਹਾਈ ਕੋਰਟ ਨੇ ਵੀ ਉਹਦੀ FIR ਬਹਾਲ ਰੱਖੀ। ਫਿਰ ਮਾਮਲਾ ਸੁਪਰੀਮ ਕੋਰਟ 'ਚ ਆਇਆ ਜਿੱਥੋਂ ਇਹ ਸਾਰਾ ਖਲਾਰਾ ਪੈ ਗਿਆ। ਜੀ 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 ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ। ਸਮ੍ਰਿਤੀ ਇਰਾਨੀ ਨੂੰ ਕਹਿੰਦੇ ਝਟਕਾ, ਮੋਦੀ ਨੇ ਪਲਟਿਆ ਫੈਸਲਾ। ਦੇਖੋ ਸਿਮਰਤੀ ਇਰਾਨੀ ਨੇ ਕੀ ਕੀਤਾ ਸੀਗਾ ਕਿ ਇੱਕ ਬੜਾ ਅਜੀਬੋ-ਗਰੀਬ ਜਿਹਾ ਐਲਾਨ ਕਰ ਦਿੱਤਾ। ਐਲਾਨ ਕੀ ਸੀਗਾ ਕਿ ਫੇਕ ਨਿਊਜ਼ ਦੇਣ ਵਾਲੇ ਪੱਤਰਕਾਰਾਂ ਦੀ ਜਿਹੜੀ ਮਾਨਤਾ ਹੁੰਦੀ ਆ ਉਹ ਰੱਦ ਕਰ ਦਿੱਤੀ ਜਾਊਗੀ, ਮਤਲਬ ਕਿ ਉਹਨਾਂ ਨੂੰ ਸਜ਼ਾ ਦਿੱਤੀ ਜਾਊਗੀ।
ਉਦਾਹਰਨ ਦੇ ਤੌਰ ਤੇ ਜੇ ਕੋਈ ਪੱਤਰਕਾਰ ਗਲਤ ਖਬਰ ਦਿੰਦਾ, ਗਲਤ ਖਬਰ ਛਾਪਦਾ, ਤੇ ਉਹਦੀ 6 ਮਹੀਨਿਆਂ ਲਈ ਪਹਿਲਾਂ ਮਾਨਤਾ ਜਿਹੜੀ ਉਹ ਰੱਦ ਕੀਤੀ ਜਾਊਗੀ। ਜੇ ਦੂਜੀ ਦਫਾ ਉਹ ਆਪਣੀ ਗਲਤੀ ਨੂੰ ਦੁਹਰਾਉਂਦਾ ਤੇ ਫਿਰ 1 ਸਾਲ ਲਈ ਉਹਦੀ ਮਾਨਤਾ ਜਿਹੜੀ ਉਹ ਰੱਦ ਕਰ ਦਿੱਤੀ ਜਾਊਗੀ। ਤੇ ਜੇ ਫਿਰ ਉਹ ਤੀਜੀ ਦਫਾ ਆਪਣੀ ਗਲਤੀ ਨੂੰ ਦੁਹਰਾਉਂਦਾ ਤਾਂ ਫਿਰ ਪੱਕੇ ਤੌਰ ਤੇ ਹੀ ਉਹਦੀ ਮਾਨਤਾ ਜਿਹੜੀ ਉਹ ਰੱਦ ਕਰ ਦਿੱਤੀ ਜਾਊਗੀ। ਵੈਸੇ ਤੇ ਮਾਨਤਾ ਪ੍ਰਾਪਤ ਪੱਤਰਕਾਰ ਬੜੇ ਘੱਟ ਹੁੰਦੇ ਆ, ਬਾਕੀ ਤੇ ਬਹੁਤੇ ਜਿਹੜੇ ਧੱਕੇ ਧੋੜੇ ਵਾਲੇ ਹੁੰਦੇ ਆ। ਫਿਰ ਵੀ ਇਹ ਪੱਤਰਕਾਰਾਂ ਦੇ ਹਿਤਕਾਰੀ ਫੈਸਲਾ ਨਹੀਂ ਸੀਗਾ। ਇਹਦਾ ਵਿਰੋਧ ਹੋਇਆ, ਬੜਾ ਜ਼ਬਰਦਸਤ ਵਿਰੋਧ ਹੋਇਆ ਕਿ ਇਹ ਕੀ ਗੱਲ ਹੈ, ਤੁਸੀਂ ਕੋਈ ਪੈਮਾਨਾ ਤੈਅ ਕੀਤਾ ਨਹੀਂ, ਪਰ ਇਹ ਤੈਅ ਕਰ ਦਿੱਤਾ ਕਿ ਇਹਨਾਂ ਦੀ ਮਾਨਤਾ ਰੱਦ ਕਰ ਦਿਆਂਗੇ ਜੇ ਕੋਈ ਖਬਰ ਗਲਤ ਛਾਪੂਗਾ। ਇਹ ਤੇ ਸਿੱਧੇ ਤੌਰ ਤੇ ਪੱਤਰਕਾਰਾਂ ਦੀ ਜਿਹੜੀ ਕਲਮ ਆ ਉਹਨੂੰ ਬੇੜੀ ਪਾਉਣ ਦਾ ਯਤਨ ਕੀਤਾ ਜਾ ਰਿਹਾ। ਫਿਰ ਜਦੋਂ ਵਿਰੋਧ ਮੰਗਿਆ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪ ਇਸ ਐਲਾਨ ਨੂੰ ਪਲਟ ਦਿੱਤਾ, ਇਸ ਫੈਸਲੇ ਨੂੰ ਪਲਟ ਦਿੱਤਾ ਕਿ ਬਿਲਕੁਲ ਗਲਤ ਗੱਲ ਆ। ਉਹ ਕਹਿੰਦੇ ਕਿ ਜਦੋਂ ਜਿਹੜੀ ਪ੍ਰੈਸ ਕਾਉਂਸਲ ਆਫ ਇੰਡੀਆ, ਜਿਹਨੂੰ ਆਪਾਂ PCI ਕਹਿੰਦੇ ਹਾਂ, ਪ੍ਰੈਸ ਕਾਉਂਸਲ ਆਫ ਇੰਡੀਆ ਹੈ, ਤਾਂ ਉਹ ਆਪ ਫੈਸਲਾ ਕਰੇ ਕਿ ਜੋ ਫੇਕ ਨਿਊਜ਼ ਨੇ ਉਹਨਾਂ ਨਾਲ ਕਿੱਦਾਂ ਨਜਿੱਠਣਾ। ਉਹਨਾਂ ਦਾ ਫੈਸਲਾ ਹੋਣਾ ਚਾਹੀਦਾ, ਸਾਡਾ ਕੋਈ ਫੈਸਲਾ ਨਹੀਂ ਹੋਣਾ ਚਾਹੀਦਾ। ਵੈਸੇ ਬੀਬੀ ਸਿਮਰਤੀ ਇਰਾਨੀ, ਉਹ ਬੀਬੀ ਸਿਮਰਤੀ ਇਰਾਨੀ ਆ, ਜਦੋਂ ਕਨ੍ਹਈਆ ਵਾਲਾ ਐਪੀਸੋਡ ਵਾਪਰਿਆ ਸੀ, ਤੁਹਾਨੂੰ ਯਾਦ ਹੋਣਾ, ਉਹ ਜਿਹੜੀ ਵੀਡੀਓ ਸਾਹਮਣੇ ਆਈ ਸੀਗੀ, ਅਸਲ ਦੇ ਵਿੱਚ ਉਹ ਸਾਬਤ ਹੋ ਗਿਆ ਸੀਗਾ ਕਿ ਵੀਡੀਓ ਜਿਹੜੀ ਉਹ ਫਰਜ਼ੀ ਹੈ, ਡਾਕਟਰੇਟ ਵੀਡੀਓ ਹੈ। ਤੇ ਦੋਸ਼ ਇਹ ਲੱਗਾ ਸੀਗਾ ਕਿ ਬੀਬੀ ਸਿਮਰਤੀ ਇਰਾਨੀ ਦੀ ਬਹੁਤ ਕਲੋਜ਼ ਇੱਕ ਫਰੈਂਡ ਆ ਜਿਹੜੀ ਇਸ ਡਾਕਟਰੇਟ ਵੀਡੀਓ ਦੇ ਵਿੱਚ ਕਿਤੇ ਨਾ ਕਿਤੇ ਸ਼ਾਮਲ ਹੈ। ਸੋ ਜਿਹੜੇ ਲੋਕ ਆਪ ਇਹੋ ਜਿਹੇ ਵਿਵਾਦਾਂ ਚ ਤੁਰੇ ਫਿਰਦੇ ਆ, ਔਰ ਇਸ ਬੀਬੀ ਤੇ ਤਾਂ ਇਹ ਵੀ ਦੋਸ਼ ਲੱਗਾ ਕਿ ਇਹਦੀ ਡਿਗਰੀ ਫੇਕ ਆ, ਉਹ ਵੀ ਦੋਸ਼ ਹਾਲੇ ਆ ਤਾਂ ਵਿਚਾਲੇ ਖੁਦਾ। ਔਰ ਜੇ ਫੇਕ ਨਿਊਜ਼ ਦੀ ਗੱਲ ਕਰਨੀ ਹੋਵੇ ਰਾਜ ਕਰਨਵੀਰ ਸਿੰਘ ਜੀ, ਤੇ ਇਹਨਾਂ ਦੇ ਕੋਲ ਤੇ ਫੇਕ ਨਿਊਜ਼ ਦੀ ਫੈਕਟਰੀ ਆ। ਜਿਹੜਾ ਇਹਨਾਂ ਦਾ IT ਸੈੱਲ ਆ, ਉਹ ਤੇ ਫੇਕ ਨਿਊਜ਼ ਦੀ ਫੈਕਟਰੀ ਆ। ਸੋ ਇਹ ਕਿਤੇ ਨਾ ਕਿਤੇ ਦੇਖੋ, ਇਹ ਪੱਤਰਕਾਰਾਂ ਦਾ ਗਲ ਘੁੱਟਣ ਦਾ ਯਤਨ ਸੀਗਾ ਅਸਿੱਧੇ ਢੰਗ ਦੇ ਨਾਲ। ਹੁਣ ਦੇਖੋ ਨਾ, ਫੇਕ ਨਿਊਜ਼ ਦਾ ਕੀ ਪੈਮਾਨਾ, ਅਗਲਾ ਜਿੰਨਾ ਮਰਜ਼ੀ ਤਥਾਤਮਕ ਦਸਤਾਵੇਜ਼ ਲੈ ਕੇ ਆਇਆ, ਜਿੰਨੀਆਂ ਮਰਜ਼ੀ ਉਹਦੇ ਕੋਲ ਪੁਖਤਾ ਸੂਚਨਾਵਾਂ, ਤੁਹਾਡਾ ਡੰਡਾ ਤੁਹਾਡੇ ਹੱਥ ਡੰਡਾ, ਤੁਸੀਂ ਕਹਿ ਦੇਣਾ ਕਿ ਫੇਕ ਆ, ਅਗਲੇ ਨੂੰ ਫਸਾਉਣਾ ਹੀ ਹੈ ਤੁਸੀਂ। ਉਹ ਵਾਇਰ ਵਾਲੇ ਵਿਚਾਰੇ ਫਸਾਈ ਹੈ ਇਹਨਾਂ ਨੇ, ਵਾਇਰ ਵਾਲਿਆਂ ਨੂੰ ਕਸੂਤਾ ਫਸਾਇਆ। ਸੋ ਇਸ ਤਰ੍ਹਾਂ ਦਾ ਸਾਰਾ ਮਸਲਾ ਜਿਹੜਾ ਉਹ ਕਿਤੇ ਨਾ ਕਿਤੇ ਪ੍ਰੈਸ ਆਜ਼ਾਦੀ ਤੇ ਹਮਲੇ ਦੇ ਰੂਪ 'ਚ ਹੀ ਦੇਖਿਆ ਜਾ ਰਿਹਾ। ਪਰ ਫਿਰ ਵੀ ਪ੍ਰਧਾਨ ਮੰਤਰੀ ਨੇ ਛੇਤੀ ਨਾਲ ਇਸ ਫੈਸਲੇ ਨੂੰ ਪਲਟਿਆ, ਕਿਉਂਕਿ ਇਹਨਾਂ ਦੀ ਤੋਏ ਬਹੁਤ ਹੋਈ ਕੁਛ ਘੰਟਿਆਂ ਦੇ ਅੰਦਰ। ਜੀ 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 ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ CBSE ਪੇਪਰ ਲੀਕ ਮਾਮਲਾ। ਵਿਰੋਧ ਅੱਗੇ ਝੁਕਿਆ ਬੋਰਡ, ਨਹੀਂ ਦੁਬਾਰਾ ਹੋਵੇਗਾ ਪੇਪਰ। ਇਹ ਦੇਖੋ 10ਵੀਂ ਦਾ ਪੇਪਰ ਨਹੀਂ ਹੋਊਗਾ ਦੁਬਾਰਾ, ਜਿਹੜਾ +2 ਦਾ ਪੇਪਰ ਹੈ ਨਾ, 12ਵੀਂ ਦਾ ਅਰਥ ਸ਼ਾਸਤਰ ਦਾ ਪੇਪਰ ਆ, ਉਹ ਦੁਬਾਰਾ ਹੋਊਗਾ 25 ਅਪ੍ਰੈਲ ਨੂੰ। ਪਰ ਜਿਹੜਾ 10ਵੀਂ ਦਾ ਇਹਨਾਂ ਨੇ ਐਲਾਨ ਕੀਤਾ ਸੀਗਾ, ਜਿਹਦੇ ਬਾਬਤ ਆਪਾਂ ਗੱਲ ਵੀ ਕੀਤੀ ਸੀਗੀ ਕਿ ਜੁਲਾਈ ਦੇ ਵਿੱਚ ਇਹ ਆਂਦੇ ਸੀਗੇ ਅਸੀਂ ਦੁਬਾਰਾ ਪੇਪਰ ਲਵਾਂਗੇ, ਹੁਣ ਇਹਨਾਂ ਨੇ ਆਪਣੀ ਕਹੀ ਗੱਲ ਨੂੰ ਵਾਪਸ ਲੈ ਲਿਆ। ਕਹਿੰਦੇ ਆ ਕਿ ਜੀ ਇਹ ਪ੍ਰੀਖਿਆ, ਇਹ ਇਮਤਿਹਾਨ ਹੈ ਜਿਹੜਾ ਉਹ ਹੁਣ ਦੁਬਾਰਾ ਨਹੀਂ ਲਿਆ ਜਾਊਗਾ। ਕਿਉਂਕਿ ਦੇਖੋ, ਜਿਹੜੇ ਅਰਥ ਸ਼ਾਸਤਰ ਦਾ ਪੇਪਰ ਦੇਣ ਵਾਲੇ 12ਵੀਂ ਦੇ ਵਿਦਿਆਰਥੀ ਸਨ, ਉਹਨਾਂ ਦੀ ਤਾਦਾਦ ਹੈਗੀ ਆ ਮਹਿਜ਼ 1.5 ਲੱਖ। ਪਰ ਜਿਹੜੇ 10ਵੀਂ ਦਾ ਮੈਥ ਆ, ਜਿਨ੍ਹਾਂ ਨੇ ਦੁਬਾਰਾ ਪੇਪਰ ਦੇਣਾ ਸੀ, ਉਹਨਾਂ ਦੀ ਤਾਦਾਦ ਜੇ ਦੇਖੀਏ ਤੇ ਉਹ ਹੈਗੀ ਆ 16.5 ਲੱਖ। ਮਤਲਬ ਬਹੁਤ ਵੱਡੀ ਤਾਦਾਦ ਹੈ ਜਿਨ੍ਹਾਂ ਨੂੰ ਦੁਬਾਰਾ ਪੇਪਰ ਦੇਣਾ ਪੈਣਾ ਸੀ। ਔਰ ਹੁਣ ਦੇਖੋ, ਉਹਨਾਂ ਨੇ ਮਾਰਚ ਦੇ ਅੰਤ 'ਚ ਪੇਪਰ ਦਿੱਤਾ ਸੀਗਾ ਜਿਹੜਾ ਲੀਕ ਹੋਇਆ, ਤਾਂ ਜੁਲਾਈ ਦੇ ਵਿੱਚ ਇਹਨਾਂ ਨੇ ਕਿਹਾ ਕਿ ਦੁਬਾਰਾ ਲਵਾਂਗੇ। ਤਾਂ ਉਹ 2.5-3 ਮਹੀਨੇ ਉਹਨਾਂ ਨੂੰ ਫੇਰ ਫਿਕਰਾਂ ਦੀ ਜੇਲ੍ਹ 'ਚ ਸੁੱਟਣ ਵਾਲੀ ਗੱਲ ਸੀਗੀ। ਬਹੁਤ ਕਰੜਾ ਵਿਰੋਧ ਹੋਇਆ, ਬੜਾ ਜ਼ਬਰਦਸਤ ਵਿਰੋਧ ਹੋਇਆ। ਸੋ ਉਹਨਾਂ ਵਿਰੋਧਾਂ ਦੇ ਚੱਲਦਿਆਂ ਇਹਨਾਂ ਨੇ ਇਹ ਫੈਸਲਾ ਕੀਤਾ ਕਿ ਉਹ ਜਿਹੜਾ 10ਵੀਂ ਵਾਲਾ ਮੈਥ ਦਾ ਪੇਪਰ ਸੀਗਾ ਉਹ ਦੁਬਾਰਾ ਨਹੀਂ ਲਿਆ ਜਾਊਗਾ। ਸੋ ਵਿਰੋਧ ਦੇ ਅੱਗੇ ਝੁਕ ਗਈ ਹੈ ਸਰਕਾਰ। ਤਾਂ ਮੇਰੇ ਖਿਆਲ ਦੇ ਨਾਲ ਇਹ ਜਿਹੜਾ ਹਾਲ ਹੈ, ਜਿੱਦਾਂ ਵਿਰੋਧ ਜ਼ਬਰਦਸਤ ਹੁੰਦਾ ਤਾਂ ਉਸ ਪਾਸੇ ਨੂੰ ਝੁਕਾ ਹੋ ਜਾਂਦਾ, ਜੇ ਕੋਈ ਨਹੀਂ ਬੋਲਦਾ ਤਾਂ ਉਹਦੇ ਕੋਈ ਝੁਕਾ ਹੋ ਜਾਂਦਾ। ਔਰ ਇੱਥੇ ਦੇਖੋ, ਜਿਹੜਾ ਪ੍ਰਸ਼ਾਸਕੀ ਢਾਂਚਾ ਉਹ ਵੀ ਇਸੇ ਤਰ੍ਹਾਂ ਦਾ ਹੀ ਆ। ਅੱਗੇ SSC ਦਾ ਜਿਹੜਾ ਪੇਪਰ ਲੀਕ ਹੋਇਆ, ਉਹਦੇ 'ਚ ਵੀ ਇਹੋ ਕਹਿੰਦੇ ਸੀਗੇ ਕਿ ਪੇਪਰ ਲੀਕ ਹੋਇਆ ਹੀ ਨਹੀਂਗਾ, ਇਹ ਐਵੇਂ ਮਾਰਦੇ ਭਕਾਈ। ਬਾਅਦ ਦੇ ਵਿੱਚ ਜਦੋਂ ਉੱਥੇ ਆ ਕੇ ਬਹੁਤ ਸਾਰੇ ਵਿਦਿਆਰਥੀਆਂ ਨੇ ਮੋਰਚਾ ਖੋਲ ਦਿੱਤਾ ਦਿੱਲੀ ਦੇ ਵਿੱਚ, ਉਹਨਾਂ ਨੇ ਕੱਥ ਰੱਖ ਦਿੱਤੇ, ਵੱਡੇ ਵੱਡੇ ਟੈਲੀਵਿਜ਼ਨ ਸਟੂਡੀਓ 'ਚ ਜਾ ਕੇ ਉਹਨਾਂ ਨੇ ਡਿਬੇਟ ਕੀਤੀਆਂ, ਤਾਂ ਫੇਰ ਕਹਿੰਦੇ ਕਿ ਹਾਂਜੀ ਪੇਪਰ ਲੀਕ ਹੋਇਆ, ਅਸੀਂ ਜਾਂਚ ਪੜਤਾਲ ਦੀ ਟੀਮ ਬਣਾਉਣੇ ਆ। ਤੇ ਹੋਇਆ ਕੀ ਆ
ਕਿ ਫਿਰ ਉਹੀ ਬੰਦੇ ਜਿਹੜੇ ਕਿ ਸੈਂਟਰਾਂ ਦਾ ਸੰਚਾਲਨ ਕਰਦੇ ਸੀਗੇ ਉਹੀ ਬੰਦੇ ਇਹਨਾਂ ਨੇ ਅਰੈਸਟ ਕੀਤੇ ਕਿ ਇਹੀ ਬੰਦੇ ਪੈਸੇ ਲੈ ਕੇ ਦੂਸਰੇ ਵਿਦਿਆਰਥੀਆਂ ਨੂੰ ਪੇਪਰ ਸੋਲਵ ਕਰਕੇ ਦਿੰਦੇ ਸੀ ਟੀਮਵੀਅਰ ਦੇ ਜ਼ਰੀਏ। ਕੰਪਿਊਟਰਾਂ 'ਚ ਜਿਹੜਾ ਸੌਫਟਵੇਅਰ ਹੁੰਦਾ ਨਾ ਟੀਮਵੀਅਰ, ਉਹਦੇ ਜ਼ਰੀਏ ਇਹ ਬੰਦੇ ਆਪ ਹੀ ਪੇਪਰ ਸੋਲਵ ਕਰਕੇ ਦਿੰਦੇ ਸੀ। ਸੋ ਉਹ ਵੀ ਮਾਮਲਾ ਉਜਾਗਰ ਹੋ ਗਿਆ, ਇਹ ਵੀ ਮਾਮਲਾ ਉਜਾਗਰ ਹੋ ਗਿਆ। ਮਤਲਬ ਇਹ ਆ ਕਿ ਜਦੋਂ ਵਿਰੋਧ ਹੁੰਦਾ ਉਦੋਂ ਇਹ ਝੁਕ ਜਾਂਦੇ ਆ, ਪਹਿਲਾਂ ਡਾਹ ਨਹੀਂ ਦਿੰਦੇ ਕਿਸੇ। ਤਾਂ ਸਰਕਾਰਾਂ ਦਾ ਵੀ ਹਾਲ ਇਹੋ ਜਿਹਾ ਹੀ ਆ, ਜਦੋਂ ਦਬਾਅ ਪੈਂਦਾ ਉਦੋਂ ਮਾੜਾ ਮੋਟਾ ਝੁਕ ਜਾਂਦੇ ਆ, ਨਹੀਂ ਤੇ ਫਿਰ ਕੰਮ ਜਿੱਦਾਂ ਚੱਲਦਾ ਚਲਾਈ ਜਾਂਦੇ ਆ। ਯਾਨੀ ਹਾਲ ਤਾਂ ਉਹਨਾਂ ਦਾ ਇਹੋ ਜਿਹਾ ਹੀ ਆ ਜਿਵੇਂ ਪੰਜਾਬੀ ਚਾਹੁੰਦੇ ਹੁੰਦੇ ਨਾ, ਰਾਮ ਮਲਾਈ ਜੋੜੀ ਇੱਕ ਅੰਨਾ ਇੱਕ ਕੋੜੀ। ਸਾਡਾ ਜਿਹੜਾ ਪ੍ਰਸ਼ਾਸਕੀ ਢਾਂਚਾ ਔਰ ਜਿਹੜਾ ਸਾਡਾ ਰਾਜਨੀਤਿਕ ਢਾਂਚਾ ਹੈ, ਇਹਨਾਂ ਦਾ ਹਾਲ ਇਹੋ ਹੀ ਆ, ਇੱਕ ਅੰਨਾ ਤੇ ਇੱਕ ਕੋੜੀ ਆ। ਜੀ ਜੀ ਜੀ। ਅਗਲੀ ਆਪਾਂ ਗੱਲ ਕਰਦੇ EV ਬਿੱਲ, ਕਹਿੰਦੇ ਦੂਜੇ ਦਿਨ ਵੀ ਬ੍ਰੇਕਾਂ ਮਾਰ ਤੁਰਿਆ। EV ਨਹੀਂ, ਇਹ ਈ-ਵੇ ਬਿੱਲ ਆ ਜੀ, ਈ-ਵੇ ਇਲੈਕਟ੍ਰੋਨਿਕ ਵੇ ਬਿੱਲ। ਸੋ ਇਹ ਜਿਹੜਾ ਬਿੱਲ ਆ ਇਹ ਲਾਗੂ ਕੀਤਾ, ਇਹ ਅਸਲ ਦੇ ਵਿੱਚ GST ਹੈ ਜਿਹੜੀ ਉਹਦਾ ਹੀ ਇੱਕ ਨਵਾਂ ਰੂਪ ਆ, ਉਹਦੇ ਵਿੱਚੋਂ ਨਿਕਲਿਆ ਇੱਕ ਰੂਪ ਹੈ GST ਦੇ ਵਿੱਚੋਂ। ਇਹਨੂੰ ਸੁਧਾਰ ਪ੍ਰਕਿਰਿਆ ਦਾ ਹਿੱਸਾ ਕਹਿ ਸਕਦੇ ਹਾਂ ਜੋ ਆਰਥਿਕ ਸੁਧਾਰਾਂ ਨੂੰ ਲੈ ਕੇ ਇਹਨਾਂ ਨੇ ਆਰੰਭੀ ਹੋਈ ਆ। ਸੋ ਇਹ ਜਿਹੜਾ ਈ-ਵੇ ਬਿੱਲ ਆ ਇਹਨੇ ਐਤਵਾਰ ਲਾਂਚ ਹੋਣਾ ਸੀਗਾ, ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਭਾਰਤ ਬੰਦ ਹੋ ਗਿਆ। ਫਿਰ ਸੋਮਵਾਰ ਇਹਦੀ ਪ੍ਰੀਖਿਆ ਹੋਣੀ ਸੀਗੀ ਮੰਡੇ ਸੋਮਵਾਰ, ਕਿਉਂਕਿ ਫਿਰ ਜਦੋਂ ਭਾਰਤ ਬੰਦ ਹੋ ਗਿਆ ਟਰਾਂਸਪੋਰਟ ਦਾ ਸਾਰਾ ਧੰਦਾ ਹੀ ਠੱਪ ਹੋ ਗਿਆ। ਵੈਸੇ ਦੱਸਦੇ ਆ ਕਿ 93 ਲੱਖ ਟਰੱਕ ਬ੍ਰੇਕ ਆ ਗਿਆ ਉੱਧਰ, 93 ਲੱਖ ਟਰੱਕ ਜਿਹੜਾ ਸੀ ਉਹਦਾ ਚੱਕਾ ਜਾਮ ਰਿਹਾ, 50 ਲੱਖ ਦੇ ਕਰੀਬ ਬੱਸ ਦਾ ਚੱਕਾ ਜਾਮ ਰਿਹਾ। ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਕਿੰਨਾ ਜ਼ਿਆਦਾ ਆਰਥਿਕ ਤੌਰ ਤੇ ਨੁਕਸਾਨ ਹੋਇਆ ਹੋਊਗਾ ਦੇਸ਼। ਸੋ ਉਹ ਟਰੱਕ ਫਿਰ ਚੱਲੇ ਹੀ ਨਹੀਂ ਗਏ, ਯਾਨੀ ਸੋਮਵਾਰ ਤੇ ਫਿਰ ਖਾਲੀ ਰਿਹਾ। ਯਾਨੀ ਪਹਿਲੇ ਦਿਨ ਬਿੱਲ ਜਿਹੜੇ ਸੀਗੇ ਉਹ ਲੱਖ ਦੇ ਕਰੀਬ ਜਨਰੇਟ ਹੋਇਆ। ਹੁਣ ਮੰਗਲਵਾਰ ਇਹ ਜਿਹੜੇ ਬਿੱਲ ਸੀਗੇ ਉਹ ਤਕਰੀਬਨ ਦੱਸਦੇ ਆ ਕਿ 2-2.5 ਲੱਖ ਤੱਕ ਪਹੁੰਚੇ ਆ। ਹੁਣ ਅੱਗੇ ਚੱਲ ਕੇ ਤਾਂ ਲੱਗੂਗਾ ਕਿ ਕੀ ਬਣਦਾ ਕੀ ਨਹੀਂ ਬਣਦਾ। ਅਸਲੀ ਪ੍ਰੀਖਿਆ ਜਿਹੜੀ ਉਹ ਕੱਲ ਤੋਂ ਸ਼ੁਰੂ ਹੋਏਗੀ। ਅਸਲ ਦੇ ਵਿੱਚ ਈ-ਵੇ ਬਿੱਲ ਕੀ ਆ, ਕਿਉਂਕਿ ਜਿਹੜਾ ਇਹਨਾਂ ਨੇ ਮਾਲੀਆ ਮਿਥਿਆ ਸੀਗਾ ਕਿ GST ਦੇ ਜ਼ਰੀਏ ਸਾਨੂੰ ਇੰਨਾ ਮਾਲੀਆ ਇਕੱਤਰ ਹੋਊਗਾ, ਇਹ ਉਸ ਟੀਚੇ ਤੋਂ ਕਿਤੇ ਪਿੱਛੇ ਰਹਿ ਗਏ ਆ। ਹੁਣ ਇਹਨਾਂ ਨੇ ਜਦੋਂ ਪੜਤਾਲ ਕੀਤੀ, ਪੜਚੋਲ ਕੀਤੀ ਤੇ ਪਤਾ ਲੱਗਿਆ ਕਿ ਦੇਖੋ ਜਿਸ ਸਮੇਂ GST ਲਾਗੂ ਕੀਤੀ ਸੀਗੀ ਤਾਂ ਪਹਿਲੀ ਤਿਮਾਹੀ ਵਿੱਚ ਯਾਨੀ ਜੁਲਾਈ ਤੋਂ ਜਿਹੜੀ ਸਤੰਬਰ ਦੀ ਤਿਮਾਹੀ ਸੀਗੀ ਪਿਛਲੇ ਸਾਲ ਵਾਲੀ, ਤਾਂ 16 ਲੱਖ ਛੋਟੀਆਂ ਫਰਮਾਂ ਰਜਿਸਟਰਡ ਹੁੰਦੀਆਂ ਨੇ। 16 ਲੱਖ ਛੋਟੀਆਂ ਰਜਿਸਟਰਡ ਫਰਮਾਂ ਦੇ ਵਿੱਚੋਂ 6 ਲੱਖ ਨੂੰ ਛੱਡ ਕੇ ਬਾਕੀ ਫਰਮਾਂ ਕਹਿੰਦੀਆਂ ਕਿ ਦੇਖੋ ਜੀ ਸਾਡਾ ਜਿਹੜਾ ਟਰਨਓਵਰ ਆ ਉਹ ਹੈਗਾ 8 ਲੱਖ ਤੋਂ ਥੱਲੇ, ਅਸੀਂ ਨਹੀਂ ਕੁਛ ਵੀ ਦੇ ਸਕਦੇ। ਸੋ ਲਿਹਾਜ਼ਾ ਉਹਨਾਂ ਨੇ ਕੁਛ ਨਾ ਕੁਛ ਇਹੋ ਜਿਹਾ ਕੀਤਾ ਜਿਹੜਾ ਇਹਨਾਂ ਨੂੰ ਰੜਕਿਆ, ਇਹਨਾਂ ਨੂੰ ਕੁੜਕਿਆ ਕਿ ਭਾਈ ਇਹ ਕਿਤੇ ਨਾ ਕਿਤੇ ਹੇਰਾ ਫੇਰੀ ਆ, ਕਿ ਵਪਾਰ ਦੇ ਵਿੱਚ ਦਰਸਾਇਆ ਕੁਛ ਹੋਰ ਜਾਂਦਾ ਪਰ ਬਟਤ ਕੁਛ ਹੋਰ ਕੀਤੀ ਜਾਂਦੀ ਹੈ। ਸੋ ਕਿਉਂ ਨਾ ਵਸਤੂਆਂ ਨੂੰ ਟਰੈਕ ਕੀਤਾ ਜਾਵੇ ਕਿ ਕਿਹੜੀ ਵਸਤੂ ਕਿੱਥੋਂ ਕਿੰਨੀ ਮਾਤਰਾ 'ਚ ਔਰ ਕਿੰਨੀ ਵੈਲਿਊ 'ਚ ਅੱਗੇ ਜਾ ਰਹੀ ਹੈ। ਯਾਨੀ ਈ-ਵੇ ਬਿੱਲ ਇੱਕ ਪ੍ਰਣਾਲੀ ਆ, ਜਿੱਦਾਂ ਕੋਈ ਸਪਲਾਇਰ ਹੈ ਉਹ ਵੀ ਈ-ਵੇ ਬਿੱਲ ਜਨਰੇਟ ਕਰ ਸਕਦਾ। ਟਰਾਂਸਪੋਰਟਰ ਜਿਹੜਾ ਉਸ ਸਪਲਾਈ ਨੂੰ ਲੈ ਕੇ ਜਾ ਰਿਹਾ ਜਾਂ ਟਰੱਕ ਡਰਾਈਵਰ ਉਹ ਵੀ ਜਨਰੇਟ ਕਰ ਸਕਦਾ। ਜਿਹੜਾ ਅੱਗੇ ਰਿਸੀਵਰ ਆ ਉਹ ਵੀ ਜਨਰੇਟ ਕਰ ਸਕਦਾ ਹੈ। ਇਹਦੇ ਲਈ ਪੋਰਟਲ ਆ, ਇਹਦੇ ਲਈ ਰਜਿਸਟਰਡ ਮੋਬਾਈਲ ਨੰਬਰ ਤੋਂ SMS ਕੀਤਾ ਜਾ ਸਕਦਾ ਹੈ। ਇਹਦੇ ਲਈ ਇੱਕ ਐਂਡਰੋਇਡ ਫੋਨ ਲਈ ਐਪ ਵੀ ਹੈਗੀ ਆ, ਉਹਦੇ ਤੇ ਜਾ ਕੇ ਵੀ ਈ-ਵੇ ਬਿੱਲ ਜਿਹੜਾ ਉਹ ਜਨਰੇਟ ਕੀਤਾ ਜਾ ਸਕਦਾ ਹੈ। ਸੋ ਕਾਫੀ ਕੁਛ ਇਹਨਾਂ ਨੇ ਕੀਤਾ, ਪਰ ਹੁਣ ਸਮੱਸਿਆ ਜਿਹੜੀ ਹੈ ਉਹ ਇਹੋ ਹੀ ਆਉਣ ਵਾਲੀ ਆ, ਕਿਉਂਕਿ ਪਹਿਲੇ ਦਿਨ ਵੀ ਇਹ ਸਰਵਰ ਜਿਹੜਾ ਇਹਨਾਂ ਦਾ 2 ਘੰਟੇ ਡਾਊਨ ਰਿਹਾ। ਹੁਣ ਕਿਉਂਕਿ ਅੱਜ ਵੀ ਬਹੁਤਾ ਜ਼ਿਆਦਾ ਰਸ਼ ਨਹੀਂ ਹੋਇਆ, ਟਰੱਕ ਬਹੁਤੇ ਨਹੀਂ ਚੱਲੇ, ਜਿਵੇਂ ਭਾਰਤ ਬੰਦ ਦਾ ਅਸਰ ਅੱਜ ਵੀ ਰਿਹਾ ਹੀ ਹੈ ਥੋੜਾ ਬਹੁਤ। ਤਾਂ ਹੁਣ ਅਗਲੇ ਦਿਨਾਂ 'ਚ ਜਿਵੇਂ ਜਿਵੇਂ ਰਸ਼ ਪਊਗਾ ਫਿਰ ਇਮਤਿਹਾਨ ਹੋਣਾ। ਇੱਕ ਤੇ ਇਹ ਜਿਹੜੀ ਸਰਵਰ ਵਾਲੀ ਦਿੱਕਤ ਦੂਰ ਕਰ ਲੈਂਦੀ ਹੈ, ਦੂਸਰਾ ਇਹ ਆ ਕਿ ਜਿਹੜੀਆਂ ਸ਼ਿਕਾਇਤਾਂ ਤੁਰੰਤ ਉਹਨਾਂ ਦਾ ਨਿਪਟਾਰਾ ਕਰ ਲੈਂਦੇ ਤੇ ਇੱਕ ਬਿਹਤਰ ਰਿਜ਼ਲਟ ਦੇ ਸਕਦਾ। ਪਰ ਈ-ਵੇ ਬਿੱਲ ਦੇ ਵਿੱਚ ਜੋ ਦਾਅਵੇ ਕੀਤੇ ਜਾ ਰਹੇ ਆ ਕਿ ਡਰਾਈਵਰਾਂ ਦੀਆਂ ਮੁਸ਼ਕਲਾਂ ਬੜੀਆਂ ਘੱਟ ਜਾਣਗੀਆਂ, ਇਹਨਾਂ ਦੀ ਜਿਹੜੀ ਰਿਸ਼ਵਤਖੋਰੀ ਦੇ ਰੂਪ 'ਚ ਲੁੱਟ ਹੁੰਦੀ ਹੈ ਉਹ ਰੁਕ ਜਾਊਗੀ, ਉਹ ਵੇਖਣਾ ਦਿਲਚਸਪ ਰਹੂਗਾ ਕਿ ਕੀ ਉਹਨਾਂ ਚੀਜ਼ਾਂ ਤੇ ਅਸਰ ਪੈਂਦਾ ਜਾਂ ਉਹਨਾਂ ਦੀਆਂ ਜਿਹੜੀਆਂ ਗੁੰਝਲਾਂ ਜਾਂ ਜਿਹੜੀਆਂ ਉਹਨਾਂ ਦੀਆਂ ਮੁਸ਼ਕਲਾਂ ਨੇ ਉਹ ਹੋਰ ਵੀ ਦੂਰ ਸਵਾਈਆਂ ਹੋ ਜਾਂਦੀਆਂ। ਜੀ ਜੀ। ਅਗਲੀ ਜਿਹੜੀ ਗੱਲ ਕਰਦੇ ਆ, ਹਾਈ ਕੋਰਟ ਨੇ ਰੇਤ ਮਾਮਲੇ ਤੇ ਮੰਗੇ ਧੱਕੜ ਅਫਸਰਾਂ ਦੇ ਨਾਂ। ਹਾਈ ਕੋਰਟ ਦੇ ਵਿੱਚ ਜਿਹੜੀ ਇਹ ਸੁਣਵਾਈ ਚੱਲਦੀ ਪਈ ਹੈ ਨਾ, ਉਹ ਵੈਸੇ ਤੇ ਬਹੁਤ ਲੰਮੇ ਸਮੇਂ ਤੋਂ ਆ,
ਰੇਤ ਵਾਲੇ, ਕਿਉਂਕਿ ਮੈਨੂੰ ਯਾਦ ਆ 2011-12 ਦੇ ਵਿੱਚ ਇੱਕ ਪਟੀਸ਼ਨ ਪਈ ਸੀਗੀ ਨਜਾਇਜ਼ ਮਾਈਨਿੰਗ ਨੂੰ ਲੈ ਕੇ। ਉਹਦੇ ਤੇ ਕਈ ਦਫਾ ਹੁਕਮ ਹੋਏ ਆ। ਔਰ ਹੁੰਦਾ ਕੀ ਸੀਗਾ ਉਦੋਂ, ਜਿਹੜੀ ਪਿਛਲੀ ਸਰਕਾਰ ਸੀ ਅਕਾਲੀ ਭਾਜਪਾ ਸਰਕਾਰ, ਉਹਨਾਂ ਦੇ ਵੇਲੇ ਤੇ ਜਿਹੜੀ ਆਹ ਹੋਣ ਵਾਲੀ ਸਰਕਾਰ ਆ, ਇਹਨਾਂ ਦੋਨਾਂ ਸਰਕਾਰਾਂ ਦੇ ਵਿੱਚ ਇਹ ਕੰਮ ਚੱਲਦਾ ਰਿਹਾ ਔਰ ਖਾਨਾ ਪੂਰਤੀ ਹੁੰਦੀ ਰਹੀ। ਜਦੋਂ ਵੀ ਹਾਈ ਕੋਰਟ ਜਵਾਬ ਮੰਗਦਾ ਸੀਗਾ ਉਹ ਖਾਨਾ ਪੂਰਤੀ ਕਰ ਦਿੱਤੀ ਜਾਂਦੀ ਸੀ। ਹੁਣ ਦੇਖੋ ਇਹ ਕਰਦੇ ਕੀ ਆ, ਇਹ ਟਰਾਲੀਆਂ ਦੇ ਜਿਹੜੇ ਚਲਾਨ ਕੱਟੇ ਹੁੰਦੇ ਆ ਉਹਨਾਂ ਦੇ ਅੰਕੜੇ ਫੜ ਕੇ ਤੇ ਉੱਥੇ ਹਾਈ ਕੋਰਟ 'ਚ ਪੇਸ਼ ਕਰ ਦਿੰਦੇ ਆ, ਲਓ ਜੀ ਅਸੀਂ ਮਾਈਨਿੰਗ ਤੇ ਆ ਕਾਰਵਾਈ ਕੀਤੀ ਆ। ਯਾਨੀ ਜਿਹੜਾ ਕੋਈ ਆਪਣਾ ਕੱਚਾ ਢਾਰਾ ਢਾਹ ਕੇ ਕੋਈ ਪੱਕਾ ਕੋਠਾ ਪਾਉਣ ਲੱਗਾ, ਕਿਤੋਂ ਨਹਿਰ 'ਚੋਂ ਕੱਢ ਕੇ ਲਈ ਜਾਂਦਾ ਟਰਾਲੀ, ਉਹਨੂੰ ਫੜ ਕੇ ਕਹਿੰਦੇ ਕਿ ਲਓ ਜੀ ਅਸੀਂ ਮਾਈਨਿੰਗ ਤੇ ਐਕਸ਼ਨ ਕੀਤਾ। ਪਰ ਜਿਹੜਾ ਮਾਈਨਿੰਗ ਕਰ ਰਿਹਾ ਅਸਲੀ ਜਾਂ ਜਿਹੜਾ ਕਰਵਾ ਰਿਹਾ ਉਹ ਤੇ ਬਹੁਤ ਦੂਰ ਰਹਿ ਜਾਂਦਾ। ਸੋ ਇਸ ਤਰ੍ਹਾਂ ਦੀਆਂ ਇਹਨਾਂ ਨੇ ਲਿਫਾਫੇਬਾਜ਼ੀਆਂ ਉੱਥੇ ਕੀਤੀਆਂ, ਹਾਈ ਕੋਰਟ ਦੇ ਵਿੱਚ ਲੰਮਾ ਸਮਾਂ ਪਾ ਲਿਆ। ਪਰ ਇੱਕ ਵਾਰੀ ਫੇਰ ਜਿਹੜੀ ਇਹ ਪਟੀਸ਼ਨ ਦੇ ਰੂਪ ਦੇ ਵਿੱਚ ਸੁਣਵਾਈ ਉੱਤੇ ਚੱਲ ਪਈ। ਸੁਣਵਾਈ ਹੁਣ ਹਾਈ ਕੋਰਟ ਦੇ ਵਿੱਚ ਜਦੋਂ ਹੋਈ ਆ ਤਾਂ ਹਾਈ ਕੋਰਟ ਨੇ ਕਿਹਾ ਕਿ ਮਾਮਲਾ ਬਹੁਤ ਗੰਭੀਰ ਆ। ਤੁਸੀਂ ਕਹਿੰਦੇ ਹੋ ਕਿ ਮਾਈਨਿੰਗ ਤੇ ਐਕਸ਼ਨ ਹੁੰਦਾ, ਪਰ ਅੰਕੜੇ, ਖਬਰਾਂ, ਪਟੀਸ਼ਨ ਦਾ ਜਿਹੜਾ ਗਰਾਊਂਡ ਆ ਉਹ ਇਹ ਦੱਸਦਾ ਕਿ ਬਹੁਤ ਵੱਡੀ ਮਾਤਰਾ 'ਚ ਪੰਜਾਬ ਅੰਦਰ ਨਜਾਇਜ਼ ਮਾਈਨਿੰਗ ਹੋਣ ਡਈ ਆ। ਕਿਉਂਕਿ ਪਟੀਸ਼ਨ ਕਰਤਾ ਨੇ ਕਿਹਾ ਸੀਗਾ ਕਿ 10,000 ਕਰੋੜ ਰੁਪਏ ਦੀ ਰੇਟ ਜਿਹੜੀ ਆ ਉਹ 1 ਸਾਲ ਦੇ ਅੰਦਰ ਸ਼ੱਕ ਲਈ ਜਾਂਦੀ ਹੈ। ਦੇਖ ਲਓ ਵੈਸੇ ਮਿਹਦਾ ਕਿੱਡਾ ਵੱਡਾ ਇਹਨਾਂ ਦਾ, 10,000 ਕਰੋੜ ਦੀ ਰੇਟ ਆ। ਇੱਥੇ ਜਵਾਕ 2 ਮੁੱਠਾ ਮਿੱਟੀ ਖਾ ਲਵੇ ਤੇ ਬੁਰਾ ਹਾਲ ਹੋ ਜਾਂਦਾ। ਸੋ ਹੁਣ ਇਹ ਵੈਸੇ ਪਿੱਛੇ ਜੇ ਇੱਕ ਅਖਬਾਰ ਨੇ ਵੀ ਇਹੋ ਜਿਹਾ ਇੱਕ ਖੁਲਾਸਾ ਕੀਤਾ ਸੀਗਾ ਜਦੋਂ ਹੈਲੀਕਾਪਟਰ ਸ਼ਾਟ ਖੇਡਿਆ ਸੀ ਕੈਪਟਨ ਅਮਰਿੰਦਰ ਸਿੰਘ ਨੇ, ਕਿ ਉਹਨਾਂ ਨੇ ਕਿਹਾ ਸੀਗਾ ਕਿ ਦੇਖੋ ਜਿਹੜੀ ਇਹਨਾਂ ਨੇ ਲੀਗਲ ਬੋਲੀ ਦਿੱਤੀ ਹੈ ਠੇਕੇਦਾਰਾਂ ਨੂੰ, ਜੋ ਬਿਡ ਹੋਈ ਆ, ਉਹਦੇ ਮੁਤਾਬਕ ਇਹਨਾਂ ਨੇ 77 ਲੱਖ ਟਨ ਰੇਤ ਕੱਢਣੀ ਸੀ 1 ਸਾਲ 'ਚ ਠੇਕੇਦਾਰਾਂ ਨੂੰ। ਤੇ ਕਹਿੰਦੇ ਕਿ ਹੁਣ ਤੱਕ 77 ਲੱਖ ਟਨ ਦੀ ਥਾਂ ਤੇ 9 ਕਰੋੜ 27 ਲੱਖ ਟਨ ਰੇਤ ਜਿਹੜੀ ਆ ਉਹ ਨਿਕਲ ਚੁੱਕੀ ਆ। ਇਹਦਾ ਮਤਲਬ ਆ ਕਿ ਜਿਹੜੀ ਤੈਅਸ਼ੁਦਾ ਸੀਮਾ ਸੀਗੀ ਉਹ ਤੋਂ ਕਿਤੇ ਅੱਗੇ ਜਾ ਕੇ ਤਕਰੀਬਨ 10,500 ਕਰੋੜ ਰੁਪਏ ਦੀ ਰੇਤ ਵੱਧ ਠੇਕੇਦਾਰ ਖਾ ਗਏ। ਇਹ ਇਕੱਲੇ ਠੇਕੇਦਾਰਾਂ ਦਾ ਮਸਲਾ। ਹੁਣ ਇਹ ਠੇਕੇਦਾਰ ਇਕੱਲੇ ਨਹੀਂ, ਠੇਕੇਦਾਰਾਂ ਦੇ ਉੱਤੇ ਕਈ ਹੋਰਦਾਰ ਵੀ ਬੈਠੇ ਆ, ਸਰਦਾਰ ਵੀ ਬੈਠੇ ਆ, ਨੰਬਰਦਾਰ ਵੀ ਬੈਠੇ ਆ, ਜਥੇਦਾਰ ਵੀ ਬੈਠੇ ਆ, ਕਈ ਦਾਰ ਬੈਠੇ ਆ। ਹੁਣ ਤੇ ਕਹਿ ਸਕਦੇ ਕਿ ਸੂਬੇਦਾਰ ਵੀ ਬੈਠੇ ਆ। ਆ ਪਿੱਛੇ ਜੇ ਇੱਕ ਖੁਫੀਆ ਰਿਪੋਰਟ ਆਈ ਸੀਗੀ ਇਹਨਾਂ ਦੇ ਵਿਭਾਗਾਂ ਦੀ, ਜਿਹਦੇ ਵਿੱਚ ਮਾਈਨਿੰਗ ਵਿਭਾਗ ਵਾਲੇ ਵੀ ਸੀਗੇ, ਵਿਜੀਲੈਂਸ ਵਾਲੇ ਵੀ ਸੀਗੇ ਔਰ ਖੁਫੀਆ ਵਿਭਾਗ ਵਾਲੇ ਸੀਗੇ। ਉਹਨਾਂ ਨੇ ਰਿਪੋਰਟ ਭੇਜੀ ਕੈਪਟਨ ਸਰਕਾਰ ਨੂੰ ਕਿ ਤੁਹਾਡੇ ਆਪਦੇ ਬੰਦੇ ਹੀ ਮਾਈਨਿੰਗ ਕਰਵਾ ਰਹੇ ਆ, ਕੋਈ ਦੂਸਰਾ ਨਹੀਂ ਕਰਵਾ ਰਿਹਾ। ਸੋ ਹੁਣ ਹਾਈ ਕੋਰਟ ਨੇ ਕਿਹਾ ਕਿ ਅਸੀਂ ਇੱਕ SIT ਬਣਾਵਾਂਗੇ, ਤੁਹਾਡੇ ਤੇ ਕੋਈ ਯਕੀਨ ਨਹੀਂ ਕਰਾਂਗੇ ਔਰ ਇਹਦੇ ਲਈ ਅਸੀਂ ਧੱਕੜ ਅਫਸਰਾਂ ਦੇ ਨਾਮ ਮੰਗਦੇ ਹਾਂ ਤੁਹਾਡੇ ਤੋਂ। ਪਟੀਸ਼ਨ ਕਰਤਾ ਨੂੰ ਵੀ ਕਿਹਾ ਕਿ ਭਾਈ ਤੁਹਾਡੀ ਨਜ਼ਰ ਦੇ ਵਿੱਚ ਐਸੇ ਦਬੰਗ ਅਫਸਰ ਜਿਹੜੇ ਕਿਸੇ ਦਾ ਦਬਾਅ ਨਹੀਂ ਮੰਨਦੇ, ਕਿਸੇ ਦੀ ਪਰਵਾਹ ਨਹੀਂ ਕਰਦੇ, ਉਹ ਬਸ ਆਪ ਦੀ ਚੱਲਦੇ ਆ, ਉਹ ਤੁਸੀਂ ਨਾ ਦਿਓ ਛੇ। ਫਿਰ ਸਰਕਾਰ ਨੂੰ ਕਿਹਾ ਕਿ ਤੁਹਾਡੇ ਕੋਲ ਹੈ ਕੋਈ ਏਦਾਂ ਦਾ ਬੰਦਾ, ਤਾਂ ਦੱਸਦੇ ਕਿ 2-3 ਨਾਂ ਇਹਨਾਂ ਨੇ ਵੀ ਸੁਝਾਏ ਆ। ਹੁਣ ਉਹ ਨਾਂ ਹਾਈ ਕੋਰਟ ਕੋਲ ਪਹੁੰਚ ਗਏ ਆ, ਜਲਦੀ ਫਿਰ ਸੁਣਵਾਈ ਹੋਊਗੀ। ਲੱਗਦਾ ਇਹ ਹੈ ਕਿ ਹਾਈ ਕੋਰਟ ਆਪਣੀ ਨਿਗਰਾਨੀ ਹੇਠ ਇੱਕ SIT ਦਾ ਗਠਨ ਕਰੇ। ਪਰ ਇਹ ਠੀਕ ਹੈ ਕਿ ਅੱਗੇ ਸਾਨੂੰ ਸੰਭਾਵਨਾ ਜਾਪਦੀ ਹੈ ਕਿ ਹਾਈ ਕੋਰਟ ਆਪਣੀ ਨਿਗਰਾਨੀ ਹੇਠ ਇਸ ਲੁੱਟ ਖਸੁੱਟ ਨੂੰ ਸ਼ਾਇਦ ਘੱਟ ਕਰਵਾ ਲਵੇ ਜਾਂ ਬੰਦ ਕਰਵਾ ਲਵੇ। ਪਰ ਮਸਲਾ ਤੇ ਇਹ ਹੈ ਨਾ ਕਿ ਜਿਹੜਾ 7-8 ਸਾਲਾਂ ਦੇ ਵਿੱਚ ਆ ਰੇਤਾ ਦਾ ਬਾਜ਼ਾਰ ਇਹਨਾਂ ਨੇ ਲੁੱਟਿਆ, ਲੁਟੇਰਿਆਂ ਨੇ, ਉਹ ਲੁੱਟ ਤੇ ਫਿਰ ਮਾਫ ਹੋ ਗਈ ਜਿਹੜੇ ਪਿਛਲੇ ਲੁੱਟ ਕੇ ਬਹਿ ਗਏ। ਪਰ ਜਿਨ੍ਹਾਂ ਨੇ ਇਸ ਸਾਲ ਆ ਜਿਹੜੀ 10,500 ਕਰੋੜ ਦੀ ਰੇਤ ਛਕੀ ਆ, ਇਹਨਾਂ ਤੇ ਕੀ ਕਾਰਵਾਈ ਹੋਊਗੀ, ਕੀ ਐਕਸ਼ਨ ਹੋਊਗਾ? ਅਗਲਿਆਂ ਤੇ ਤਾਂ ਠੀਕ ਹੈ ਕਿ ਸਕੰਜਾ ਕੱਸ ਦਿੱਤਾ ਜਾਊਗਾ, ਪਰ ਜਿਹੜੇ ਪਿਛਲੇ ਮੇਲਾ ਲੁੱਟ ਕੇ ਲੈ ਗਏ ਆ, ਬਾਜ਼ਾਰ ਲੁੱਟ ਕੇ ਲੈ ਗਏ ਆ, ਉਹਨਾਂ ਤੇ ਕੀ ਐਕਸ਼ਨ ਹੋਊਗਾ? ਔਰ ਸਭ ਤੋਂ ਵੱਡੀ ਗੱਲ ਤੇ ਇਹ ਆ ਕਿ ਕੈਪਟਨ ਅਮਰਿੰਦਰ ਸਿੰਘ ਖੁਦ ਇਸ ਮਾਮਲੇ 'ਚ ਬੇਈਮਾਨ ਆ। ਜਿੱਦਾਂ ਦੀਆਂ ਰਿਪੋਰਟਾਂ ਆਈਆਂ, ਚਾਹੇ ਉਹ ਮੀਡੀਆ ਦੀਆਂ ਰਿਪੋਰਟਾਂ ਹੋਣ, ਚਾਹੇ ਖੁਫੀਆ ਰਿਪੋਰਟਾਂ ਹੋਣ, ਅਸਲ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਜੇ ਸਾਊ ਲੀਕ ਦਾ ਮਾਲਕ ਹੁੰਦਾ ਤੇ ਫਿਰ ਇਹ ਵਿਧਾਨਕ ਕਮੇਟੀ ਬਿਠਾਲਦਾ। 2 ਮਾਮਲਿਆਂ 'ਚ ਵਿਧਾਨਕ ਕਮੇਟੀ ਬਣਾਉਣ ਦਾ ਇਹਦਾ ਅਸੂਲ ਬਣਦਾ ਸੀਗਾ, ਅਸੂਲਨ ਇਹਦਾ ਫਰਜ਼ ਬਣਦਾ ਸੀਗਾ। ਉਹ 2 ਮਾਮਲੇ ਕਿਹੜੇ ਸਨ? ਇੱਕ ਗੁੰਡਾ ਟੈਕਸ ਮਾਮਲਾ ਔਰ ਦੂਸਰਾ ਰੇਤ ਖਨਨ ਮਾਮਲਾ। ਕਿਉਂਕਿ ਦੋਨਾਂ ਮਾਮਲਿਆਂ ਦੇ ਵਿੱਚ ਵਿਧਾਇਕਾਂ ਦੇ ਨਾਂ ਆਉਂਦੇ ਆ, ਦੋਨਾਂ ਮਾਮਲਿਆਂ 'ਚ। ਤਾਂ ਜਿੱਥੇ ਵਿਧਾਇਕਾਂ ਦਾ ਜ਼ਿਕਰ ਆਉਂਦਾ ਤਾਂ ਉੱਥੇ ਇੱਕ ਵਿਧਾਨਕ ਕਮੇਟੀ ਬਣਨੀ ਚਾਹੀਦੀ ਹੈ, ਵਿਧਾਨ ਸਭਾ ਦੀ ਕਮੇਟੀ ਬਣਨੀ ਚਾਹੀਦੀ ਹੈ, ਜਿਹਦੇ 'ਚ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਹੋਣ, ਦੇਖਣ ਕਿ ਕਿਹੜਾ ਕੀ ਚੰਦ ਚਾੜਦਾ ਪਿਆ।
ਜੀ ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰੀਏ, ਕੈਪਟਨ ਅਮਰਿੰਦਰ ਨੇ STF ਦੀ ਰਿਪੋਰਟ ਦੇ ਉੱਤੇ ਹੁਣ ਹਿਲਜੁਲ ਸ਼ੁਰੂ ਕੀਤੀ ਹੈ। ਦੇਖੋ, ਇਹ ਹਿਲਜੁਲ ਤਾਂ ਸ਼ੁਰੂ ਹੋਈ ਆ ਕਿਉਂਕਿ ਇੱਕ ਤੇ ਹਾਈ ਕੋਰਟ ਬੜਾ ਸਖਤ ਹੈ ਇਸ ਮਾਮਲੇ ਦੇ ਵਿੱਚ। ਥੋੜੇ ਦਿਨ ਪਹਿਲਾਂ ਸੁਣਵਾਈ ਹੋਈ ਹੈ, ਤੁਹਾਨੂੰ ਪਤਾ ਹੀ ਹੋਣਾ STF ਦੇ ਮਾਮਲੇ ਦੀ। ਹਾਈ ਕੋਰਟ ਨੇ ਇਹਨਾਂ ਨੂੰ ਸਿੱਧੇ ਰੂਪ ਚ ਕਿਹਾ ਕਿ ਤੁਸੀਂ ਤਮਾਸ਼ਾ ਕੀ ਬਣਾ ਰੱਖਿਆ। ਤੁਸੀਂ ਕਹਿੰਦੇ ਹੋ ਕਿ ਅਸੀਂ ਜੀ 2 ਬੰਦਿਆਂ ਦਾ ਪੈਨਲ ਬਣਾਇਆ। ਦੇਖੋ, ਡਰਾਮੇਬਾਜ਼ੀ ਦੇਖੋ ਇਹਨਾਂ ਲੋਕਾਂ ਦੀ, ਡਰਾਮੇਬਾਜ਼ੀ ਕਿਆ ਖੂਬਸੂਰਤ ਢੰਗ ਨਾਲ ਕਰਦੇ ਆ। ਅੱਛਾ, ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ। ਅਕਾਲੀ ਭਾਜਪਾ ਸਰਕਾਰ ਨੇ ਵੀ ED ਦੇ ਮਾਮਲੇ 'ਚ ਖਾਸ ਤੌਰ ਤੇ ਜਿਹੜਾ ਮਜੀਠੀਏ ਵਾਲਾ ਪ੍ਰਕਰਨ ਹੈ, ਤਾਂ ਹੋਇਆ ਕਿ ਨਵਕਿਰਨ ਸਿੰਘ ਹੋ ਰਹੀ ਹੈ ਜਿਹੜੇ ਉਹਨਾਂ ਦੀ ਸੰਸਥਾ ਹੈ, ਉਹ ਚਲੇ ਗਈ ਹਾਈ ਕੋਰਟ ਦੇ ਵਿੱਚ। ਉਹਨਾਂ ਨੇ ਕਿਹਾ ਕਿ ਤੁਸੀਂ ਇੱਕ ਆਪਣੀ ਨਿਗਰਾਨੀ 'ਚ ਇਹ SIT ਬਣਾ ਦਿਓ ਜੋ ਇਸ ਮਾਮਲੇ ਦੀ ਤਹਿਕੀਕਾਤ ਕਰੇ ਕਿ ED ਨੇ ਜੋ ਫਾਈਂਡਿੰਗਸ ਕੀਤੀਆਂ ਸਨ ਉਹਨਾਂ ਦੇ ਵਿੱਚ ਕਿੰਨਾ ਦਮ ਹੈ ਕਿ ਉਹਨਾਂ ਦੇ ਲਿਹਾਜ਼ ਨਾਲ ਅੱਗੇ ਜਾਂਚ ਪੜਤਾਲ ਕੀਤੀ ਜਾ ਸਕਦੀ ਇਸ ਮਾਮਲੇ ਦੀ। ਤਾਂ STF ਦਾ ਕਦਮ ਹੋਊਗਾ। ਸਭ ਤੋਂ ਵੱਡੀ ਗੱਲ ਇਹ ਆ ਕਿ STF ਨੇ ਜਾ ਕੇ ਕਿਹਾ, ਹਾਈ ਕੋਰਟ ਦੇ ਵਿੱਚ ਕਿਹਾ ਕਿ ਭਾਈ ਪੰਜਾਬ ਸਰਕਾਰ ਜਿਹੜੀ ਉਹ ਸਾਨੂੰ ਸਹਿਯੋਗ ਨਹੀਂ ਦਿੰਦੀ। ਕੇਂਦਰ ਦੀਆਂ ਏਜੰਸੀਆਂ ਜਿਹੜੀਆਂ ਉਹ ਸਗੋਂ ਸਾਨੂੰ ਵਧੀਆ ਢੰਗ ਨਾਲ ਸਹਿਯੋਗ ਕਰਦੀਆਂ, ਪੰਜਾਬ ਸਰਕਾਰ ਸਾਨੂੰ ਸਹਿਯੋਗ ਨਹੀਂ ਕਰਦੀ। ਔਰ ਜਿਹੜੇ ਬੰਦੇ SIT ਦੇ ਵਿੱਚ ਸਨ ਉਹ ਅਫਸਰ ਕੋਈ ਬਾਹਰਲੇ ਨਹੀਂ, ਪੰਜਾਬ ਦੇ ਅਫਸਰ ਸੀਗੇ ਜਿਨ੍ਹਾਂ ਨੇ ਜਾ ਕੇ ਕਿਹਾ ਕਿ ਪੰਜਾਬ ਸਰਕਾਰ ਸਾਡੀ ਗੱਲ ਹੀ ਨਹੀਂ ਸੁਣਦੀ। ਫਿਰ ਪੰਜਾਬ ਸਰਕਾਰ ਨੂੰ ਤਲਬ ਕੀਤਾ ਕਿ ਭਾਈ STF ਦੀ ਆਹ ਸੀਲਬੰਦ ਰਿਪੋਰਟ ਆਈ ਹੈ। ਸੀਲਬੰਦ ਰਿਪੋਰਟ ਕਾਹਦੀ ਰਹਿ ਗਈ, ਉਹ ਤੇ ਸੀਲ ਉਸੇ ਦਿਨ ਹੀ ਪੁੱਟ ਦਿੱਤੀ ਸੀਗੀ ਨਵਜੋਤ ਸਿੱਧੂ ਨੇ, ਜਿੱਦਾਂ ਰਿਪੋਰਟ ਉਹਨਾਂ ਦੋਨਾਂ ਜੀਆਂ ਨੇ ਪੜ੍ਹ ਦਿੱਤੀ ਪ੍ਰੈਸ ਦੇ ਸਾਹਮਣੇ। ਸੋ ਉਹ ਜਿਹੜੀ ਰਿਪੋਰਟ ਗਈ, ਸੀਲਬੰਦ ਰਿਪੋਰਟ ਗਈ, ਇਹਨਾਂ ਨੇ ਉੱਥੇ ਜਾ ਕੇ ਜਵਾਬ ਦਿੱਤਾ ਕਿ ਜੀ ਅਸੀਂ 2 ਬੰਦਿਆਂ ਦਾ ਨਾ ਕਾਰਵਾਈ ਕਰਨ ਲਈ ਪੈਨਲ ਬਣਾਇਆ ਹੋਇਆ। ਹੁਣ 2 ਬੰਦੇ ਕੀ ਆ, ਇੱਕ ਤੇ ਜੀ ਕਹਿੰਦੇ ਕੋਈ ਪੀੜ ਪੂੜ ਉੱਠੀ ਆ, ਉਹ ਥੋੜਾ ਢਿੱਲਾ ਮੱਠਾ, ਦੂਸਰਾ ਛੁੱਟੀ ਤੇ ਗਿਆ। ਇਹਨਾਂ ਦਾ ਕਮਾਲ ਦਾ ਜਵਾਬ ਸੀ। ਪਹਿਲੀ ਤਰੀਕ ਤੇ ਕਹਿ ਆਏ ਕਿ ਅਸੀਂ ਪੈਨਲ ਬਣਾਇਆ ਜੀ 2 ਬੰਦਿਆਂ ਦਾ, ਉਹ ਦੇਖ ਰਿਹਾ ਰਿਪੋਰਟ ਨੂੰ। ਦੂਜੀ ਤਰੀਕ ਤੇ ਜਾ ਕੇ ਕਹਿੰਦੇ ਕਿ ਅਨਫੋਰਚੂਨੇਟਲੀ ਜੀ ਇਹ ਚੀਜ਼ ਵਾਪਰ ਗਈ ਆ ਕਿ ਇੱਕ ਬਿਮਾਰ ਹੋ ਗਿਆ, ਦੂਸਰਾ ਛੁੱਟੀ ਤੇ ਚਲੇ ਗਿਆ, 1 ਤਰੀਕ ਹੋਰ ਦੇ ਦਿਓ। ਤੇ ਉਹਨਾਂ ਨੇ ਕਿਹਾ ਕਿ 1 ਤਰੀਕ ਤੁਹਾਨੂੰ ਦੇ ਦਿੰਦੇ ਆ, ਐਦੋਗਾ ਤਰੀਕ ਨਹੀਂ ਦਿੰਦੀ। ਇਹ ਉਹ ਦਾਮਨੀ ਫਿਲਮ ਥੋੜੀ ਚੱਲੀ ਜਾਂਦੀ ਹੈ, ਤਰੀਕ ਤੇ ਤਰੀਕ, ਤਰੀਕ ਤੇ ਤਰੀਕ। ਸੋ ਹੁਣ ਇਹਨਾਂ ਨੇ ਜਾ ਕੇ ਜਵਾਬ ਦੇਣਾ ਸੀ। ਇਸ ਕਰਕੇ ਦੱਸਦੇ ਇਹ ਆ ਕਿ ਕੈਪਟਨ ਅਮਰਿੰਦਰ ਸਿੰਘ ਨੇ STF ਰਿਪੋਰਟ ਜਿਹੜੀ ਆ ਉਹ ਸਟੱਡੀ ਕਰਕੇ ਕਾਰਵਾਈ ਲਈ 2 ਮੈਂਬਰਾਂ ਦੇ ਕੋਲ ਭੇਜ ਦਿੱਤੀ ਹੈ ਕਿ ਤੁਸੀਂ ਭਾਈ ਇਹਦੇ ਤੇ ਕਾਰਵਾਈ ਸ਼ੁਰੂ ਕਰ ਦਿਓ। ਸੋ ਉਹ 2 ਜਿਹੜੇ ਬੰਦੇ ਇਹਨਾਂ ਨੇ ਤੈਨਾਤ ਕੀਤੇ ਸਨ ਇਸ ਰਿਪੋਰਟ ਲਈ ਸਪੈਸ਼ਲ ਤੌਰ ਤੇ, ਗ੍ਰਹਿ ਵਿਭਾਗ ਦਾ ਜਿਹੜਾ ਐਡੀਸ਼ਨਲ ਚੀਫ ਸੈਕਟਰੀ ਆ NS ਕਲਸੀ, ਉਹ ਤੇ ਇੱਕ ਦੂਸਰੇ ਜਿਹੜੇ DGP ਸੁਰੇਸ਼ ਅਰੋੜਾ ਜੀ, ਹੁਣ ਉਸ ਰਿਪੋਰਟ ਨੂੰ ਵੇਖਣਗੇ ਔਰ ਉਸ ਤੋਂ ਬਾਅਦ ਹਾਈ ਕੋਰਟ 'ਚ ਜਵਾਬ ਦੇਣਾ। ਪਰ ਇੱਕ ਦੂਜੀ ਚੀਜ਼ ਵੀ ਮੈਂ ਦੇਖਦਾ ਇਹਦੇ ਨਾਲ ਹੀ ਜੁੜੀ, ਕਿਉਂਕਿ ਰਾਹੁਲ ਗਾਂਧੀ ਨਾਲ ਮਿਲਣੀ ਹੋਈ ਆ ਕੈਪਟਨ ਅਮਰਿੰਦਰ ਦੀ ਛੁਪਕੇ ਛੁਪਕੇ, ਜਿਵੇਂ ਗਾਣਾ ਸੀ ਨਾ, 2 ਦਿਲ ਮਿਲ ਰਹੇ ਹੈ ਛੁਪਕੇ ਛੁਪਕੇ, ਇਹ ਛੁਪਕੇ ਛੁਪਕੇ ਜੇ ਜਾ ਮਿਲੇ ਆ ਉੱਥੇ। ਹੁਣ ਉੱਥੋਂ ਜਿਹੜੀ ਚਰਚਾ ਨਿਕਲ ਕੇ ਆਉਂਦੀ ਪਈ ਆ ਕਿ ਇਹਨਾਂ ਨੇ ਜਾ ਕੇ ਕੈਬਨਿਟ ਦੇ ਵਿਸਤਾਰ ਬਾਰੇ ਚਰਚਾ ਕੀਤੀ ਹੈ ਜਾਂ ਹੋਰ ਗੱਲਾਂ ਕੀਤੀਆਂ, ਪਰ ਕਹਿੰਦੇ ਆ ਕਿ ਰਾਹੁਲ ਗਾਂਧੀ ਨੇ ਕਿਹਾ ਕਿ ਬਾਕੀ ਗੱਲਾਂ ਕੈਪਟਨ ਸਾਹਿਬ ਛੱਡੋ, ਪਹਿਲਾਂ ਇਹ ਦੱਸੋ ਕਿ STF ਦੀ ਰਿਪੋਰਟ ਵਾਲਾ ਮਾਮਲਾ ਕੀ ਹੈ, ਉਹਦੇ 'ਚ ਕੀ ਕਾਰਵਾਈ ਹੋ ਰਹੀ ਹੈ। ਤਾਂ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੀ ਹਿਲਜੁਲ ਕੀਤੀ ਸੀ, ਦੱਸਦੇ ਆ ਕਿ ਇਹ ਵੀ ਹੂਬਹੂ ਉੱਥੇ ਜਾ ਕੇ ਕਾਰਵਾਈ ਫੜ ਦਿੱਤੀ ਕਿ ਦੇਖੋ ਜੀ ਆਹ ਕਾਰਵਾਈ ਅਸੀਂ ਕਰੀ ਜਾਂਦੇ, ਕਿਉਂਕਿ ਇਹਨਾਂ ਦਾ ਆਪਣਾ ਹੀ ਇੱਕ ਵਿਧਾਇਕਾਂ ਦਾ ਧੜਾ ਰਾਹੁਲ ਗਾਂਧੀ ਕੋਲ ਪੁੱਜ ਚੁੱਕਾ ਸੀਗਾ ਕਿ ਕੈਪਟਨ ਅਮਰਿੰਦਰ ਇਸ ਮਾਮਲੇ ਦੇ ਵਿੱਚ ਜਾਣਬੁੱਝ ਕੇ ਮਸਲਾ ਬਣਿਆ ਪਿਆ। ਅਸੀਂ ਲੋਕਾਂ ਨੂੰ ਇਹ ਕਹਿੰਦੇ ਰਹੇ ਕਿ ਅਸੀਂ ਮਜੀਠੀਆ ਨੂੰ ਚੁੱਕ ਕੇ ਅੰਦਰ ਕਰ ਦਿਆਂਗੇ, ਇਹ ਕਰ ਦਿਆਂਗੇ, ਉਹ ਕਰ ਦਿਆਂਗੇ। ਲੋਕਾਂ ਨੇ ਹੁਣ ਸਾਨੂੰ ਪੁੱਛਣਾ ਸ਼ੁਰੂ ਕਰ ਦਿੱਤਾ। ਮੁੜ ਕੇ ਲੋਕਾਂ ਨੇ ਸਾਨੂੰ ਪੁੱਛਣਾ ਨਹੀਂ, ਅਸੀਂ ਲੋਕਾਂ ਨੂੰ ਪੁੱਛਣਾ ਕਿ ਕੀ ਹੋਇਆ, ਤੁਸੀਂ ਸਾਡੇ ਨਾਲ ਨਾਰਾਜ਼ ਜੇ ਕਾਹਤੋਂ ਜੇ, ਤੇ ਉਹਨਾਂ ਨੇ ਸਾਨੂੰ ਦੱਸਣਾ ਨੀਗਾ। ਉਹਨਾਂ ਨੇ ਫਿਰ ਹੱਥ ਪੁਆ ਕੇ ਸਾਨੂੰ ਜਵਾਬ ਦੇਣਾ। ਸੋ ਇਸ ਕਰਕੇ ਦੱਸਦੇ ਆ ਕਿ ਇਹ ਹਿਲਜੁਲ ਹੋਈ ਆ। 2 ਇਹਦੇ ਕਾਰਨ ਆ, ਇੱਕ ਤੇ ਇਹ ਆ ਕਿ ਹਾਈ ਕੋਰਟ 'ਚ ਇਹਨਾਂ ਦੀ ਜਾਨ ਖਸੂਟੀ ਫਸੀ ਪਈ ਹੈ। ਦੂਸਰਾ ਇਹ ਆ ਕਿ ਕੈਬਨਿਟ ਦੇ ਵਿਸਤਾਰ ਲਈ ਹਰੀ ਝੰਡੀ ਜਿੱਥੋਂ ਮਿਲਣੀ ਹੈ, ਉਹ ਕਹਿੰਦੇ ਆ ਕਿ ਪਹਿਲਾਂ ਇਹਨਾਂ ਮਾਮਲਿਆਂ ਦਾ ਦੱਸੋ, ਆ ਜਿਹੜੇ ਗੱਲ 'ਚ ਤੁਸੀਂ ਫਸਦੇ ਪਾਏ ਹੋਏ ਆ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਮਿੰਟੂ ਜੀ ਜਾਂਦੇ ਜਾਂਦੇ ਗੱਲ ਕਰਦੇ, ਪੰਜਾਬ ਦੇ ਵਿੱਚ ਕਤਲੋ ਗਾਰਤ ਦਾ ਆਲਮ, ਚਿੱਟੇ ਦਿਨ ਨੌਜਵਾਨ ਨੂੰ ਸਰਵਿਸ ਸਟੇਸ਼ਨ ਦੇ ਉੱਤੇ ਜਾ ਕੇ ਭੁੰਨਿਆ, ਤਸਵੀਰਾਂ ਹੋਈਆਂ ਵਾਇਰਲ। ਦੇਖੋ, ਇਹ ਸਾਡੇ ਲਾਗੇ ਹੀ ਆ, ਅਬੋਹਰ ਦੇ ਵਿੱਚ ਕਤਲ ਹੋਇਆ। ਔਰ ਬਦਕਿਸਮਤੀ ਹੈ ਸ਼ਹਿਰ ਦੀ ਕਿ ਇੱਥੇ ਸਾਲ 6 ਮਹੀਨਿਆਂ ਬਾਅਦ ਇਹੋ ਜਿਹਾ ਕੋਈ ਨਾ ਕੋਈ ਕਤਲਕਾਂਡ ਵਾਪਰ ਜਾਂਦਾ। ਇੱਥੇ ਥੋੜਾ ਸਮਾਂ ਪਹਿਲਾਂ ਮਾਲ ਦੇ ਵਿੱਚ ਬੜੀ ਵੱਡੀ ਲੜਾਈ ਹੋਈ ਸੀ, ਬੜੀ ਗੋਲੀ ਚੱਲੀ ਸੀਗੀ, ਉਹਦੇ ਵਿੱਚ ਵੀ 2-3 ਮਰ ਗਏ ਸੀਗੇ।
ਉਸ ਤੋਂ ਬਾਅਦ ਸ਼ਰਾਬ ਦਾ ਇੱਕ NRI ਠੇਕੇਦਾਰ ਸੀਗਾ ਜਿਹੜਾ, ਉਹਨੂੰ ਮਾਰ ਦਿੱਤਾ ਗਿਆ ਸੀ ਅਬੋਹਰ ਦੇ ਬਾਹਰਲੇ ਇਲਾਕੇ ਦੇ ਵਿੱਚ। ਆ ਤੀਸਰਾ ਕਾਂਡ ਹੈ ਜਿਹੜਾ ਮੇਰੇ ਖਿਆਲ ਦੇ ਨਾਲ ਸਾਲ ਦੇ ਵਿੱਚ ਵਾਪਰ ਗਿਆ ਸੀ ਅਬੋਹਰ ਦੇ ਵਿੱਚ। ਅੱਜ ਹਨੂੰਮਾਨਗੜ੍ਹ ਰੋਡ ਹੈ, ਹਨੂੰਮਾਨਗੜ੍ਹ ਰਾਜਸਥਾਨ ਦਾ ਬਹੁਤ ਵੱਡਾ ਸ਼ਹਿਰ ਆ। ਹਨੂੰਮਾਨਗੜ੍ਹ ਰੋਡ ਤੇ ਇੱਕ ਸਰਵਿਸ ਸਟੇਸ਼ਨ ਪੈਂਦਾ ਜਿਹਨੂੰ ਮਾਨ ਸਰਵਿਸ ਸਟੇਸ਼ਨ ਕਹਿੰਦੇ ਆ। ਉੱਥੇ ਇਹ ਮੁੰਡਾ ਜਿਹਦਾ ਨਾਮ ਵਿਪਨ ਕੁਮਾਰ ਸੀਗਾ, ਆਪਣੀ ਕਾਰ ਤੋਂ ਆਉਂਦਾ ਪਿਆ ਸੀਗਾ। ਕਾਰ ਤੋਂ ਆ ਕੇ ਪੈਸੇ ਦੇ ਕੇ ਜਦੋਂ ਵਾਪਸ ਮੁੜ ਲੱਗਾ ਸੀ, ਅਚਾਨਕ ਇੱਕ ਚੀਤੇ ਦੀ ਫੁਰਤੀ ਨਾਲ ਹਮਲਾਵਰ ਆਉਂਦਾ ਜਿਹਦਾ ਮੂੰਹ ਢੱਕਿਆ ਹੁੰਦਾ ਰੁਮਾਲ ਦੇ ਨਾਲ। ਉਹ ਧੜ ਗੋਲੀਆਂ ਮਾਰ ਕੇ ਭੱਜ ਜਾਂਦਾ। ਮੁੰਡੇ ਨੂੰ ਪਹਿਲਾਂ ਚੁੱਕ ਕੇ ਸਰਕਾਰੀ ਹਸਪਤਾਲ ਖੜਿਆ ਗਿਆ, ਉੱਥੋਂ ਉਹਨਾਂ ਨੇ ਜਵਾਬ ਦੇ ਦਿੱਤਾ। ਫਿਰ ਫਰੀਦਕੋਟ ਜਾਂਦੇ ਪਏ ਸੀ, ਰਸਤੇ ਦੇ ਵਿੱਚ ਮੁਕਤਸਰ ਜਾ ਕੇ ਮੁੰਡਾ ਜਿਹੜਾ ਖਤਮ ਹੋ ਗਿਆ। ਔਰ ਬਦਕਿਸਮਤੀ ਦੇਖੋ ਇਸ ਪਰਿਵਾਰ ਦੀ ਕਿ ਇਸ ਮੁੰਡੇ ਦੀ 5 ਦਿਨਾਂ ਬਾਅਦ ਸ਼ਾਦੀ ਸੀ, 5 ਦਿਨਾਂ ਬਾਅਦ ਵਿਆਹ ਰੱਖਿਆ ਸੀ ਮੁੰਡੇ ਦਾ। ਹੁਣ ਮਾਮਲਾ ਜਿਹੜਾ ਉਹ ਨਿੱਜੀ ਰੰਜਿਸ਼ ਦਾ ਦੱਸਿਆ ਜਾ ਰਿਹਾ। ਵੈਸੇ ਇਹ ਮੁੰਡਾ ਜਿਹੜਾ ਸੀਗਾ ਉਹ ਢਾਣੀ ਲਟਕਣਿਆਂ ਨਾਲ ਹੀ ਅਬੋਹਰ ਦੇ, ਉੱਥੋਂ ਦਾ ਰਹਿਣ ਵਾਲਾ, ਹਾਲ ਵਾਸੀ ਅਬੋਹਰ ਦਾ ਸੀਗਾ। ਨਿੱਜੀ ਰੰਜਿਸ਼ ਦਾ ਮਾਮਲਾ ਦੱਸਿਆ ਜਾ ਰਿਹਾ। ਪਰ ਜਿਨ੍ਹਾਂ ਨੇ ਇਹ ਕਾਂਡ ਕੀਤਾ, ਜਿਨ੍ਹਾਂ ਲੋਕਾਂ ਨੇ ਇਸ ਮੁੰਡੇ ਨੂੰ ਕਤਲ ਕੀਤਾ, ਉਹ ਹੁਣ ਤੱਕ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਆ। ਤੁਸੀਂ ਇਹ ਅੰਦਾਜ਼ਾ ਲਾ ਲਓ ਕਿ ਚਿੱਟੇ ਬਾਜ਼ਾਰ ਸ਼ਰੇ ਦਿਨ ਕਤਲ ਕਰ ਦਿੱਤਾ ਜਾਂਦਾ ਹੈ, ਔਰ ਨਾ ਉਹਨਾਂ ਨੂੰ ਆਉਣ ਤੋਂ ਪਹਿਲਾਂ ਕੋਈ ਰੋਕਦਾ, ਨਾ ਕੰਮ ਕਰਨ ਤੋਂ ਬਾਅਦ ਜਦੋਂ ਭੱਜਦੇ ਉਦੋਂ ਕੋਈ ਰੋਕਦਾ। ਸੋ ਪੁਲਿਸ ਦਾ ਜਿਹੜਾ ਪ੍ਰਬੰਧ ਹੈ ਨਾ, ਉਹ ਕਈ ਵਾਰ ਪਹਿਲਾਂ ਵੀ ਸਵਾਲਾਂ ਦੇ ਘੇਰੇ 'ਚ ਆਉਂਦਾ ਤੇ ਅੱਜ ਵੀ ਸਵਾਲਾਂ ਦੇ ਘੇਰੇ 'ਚ ਆ ਕਿ ਸ਼ਹਿਰ ਦੇ ਵਿਚਾਲੇ ਆ ਕੇ ਇਸ ਤਰ੍ਹਾਂ ਕੋਈ ਬੰਦਾ ਮਾਰ ਕੇ ਚਲੇ ਜਾਂਦਾ, ਕੋਈ ਰੋਕਦਾ ਨਹੀਂ, ਕੋਈ ਟੋਕਦਾ ਨਹੀਂ। ਇਹ ਤੋਂ ਇੱਕ ਚੀਜ਼ ਸਾਫ਼ ਹੁੰਦੀ ਹੈ ਕਿ ਪੁਲਿਸ ਦਾ ਭੈ ਨਹੀਂ ਹੈਗਾ। ਪੁਲਿਸ ਦਾ ਭੈ ਸਿਰਫ ਛੋਟੇ ਲੋਕਾਂ ਨੂੰ ਹੈ ਜਿਹੜੇ ਅੜਕੇ ਆ ਜਾਂਦੇ ਆ ਕਿਸੇ ਨਾ ਕਿਸੇ ਮਾਮਲੇ 'ਚ। ਜਦੋਂ ਉਹ ਪੁਲਿਸ ਦੇ ਧੱਕੇ ਚੜ੍ਹ ਜਾਂਦੇ, ਭੈ ਚੜ੍ਹ ਜਾਂਦੇ ਆ, ਫਿਰ ਉਹ ਭੈ ਤੇ ਜ਼ਰੂਰ ਹੁੰਦੇ ਆ। ਪਰ ਜਿਹੜੇ ਇਹੋ ਜਿਹੇ ਗੁਰਸ਼ਾਗਰਦੀ ਕਰਨ ਵਾਲੇ, ਗੁੰਡਾਗਰਦੀ ਕਰਨ ਵਾਲੇ ਲੋਕ ਆ, ਉਹ ਪੁਲਿਸ ਦੇ ਭੈ ਨੂੰ ਕੁਛ ਨਹੀਂ ਮੰਨਦੇ। ਜੀ ਤੇ ਮਿੰਟੂ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ ਜੇ ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO ਯੂਨੀਵਰਸਿਟੀ 1450 AM, KIID ਸੈਕਰਾਮੈਂਟੋ 1470